ਜਿਹੀ ਸਤਿ ਪ੍ਰੋਗਰਾਮ ਅਪਡੇਟ ਅਮਰੀਕਾ 'ਚ ਆਪ ਸਭ ਦਾ ਸਵਾਗਤ ਹੈ। ਮੈਂ ਰਾਜਕਰਨਵੀਰ ਸਿੰਘ, ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜੂਨ ਦੀ 14 ਤਰੀਕ ਆ, ਦਿਨ ਮੰਗਲਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ, ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 4082722500। ਟੇਡ ਕੇਣਾ ਇਮੀਗ੍ਰੇਸ਼ਨ ਲਾਅ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਡ ਕੇਣਾ 415 909 0503 4159090503। ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਅਵਤਾਰ ਸਿੰਘ, ਮੰਜ਼ਲ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਨਛੱਤਰ ਸਿੰਘ ਸੰਘਾ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਨ, ਸਨੀ ਪੁਰੇਵਾਲ ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਲਖਵੀਰ ਸਿੰਘ ਸਮਰਾ ਟੈਕਸਸ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸਟਾਕਟਨ, ਓਂਕਾਰ ਸਿੰਘ ਫਰੈਜ਼ਨੋ, ਮੇਜਰ ਸਿੰਘ ਸਿੱਧੂ, ਵਿੰਦਰ ਸਿੰਘ ਧਾਲੀਵਾਲ, ਹਰਦਿਆਲ ਸਿੰਘ, ਇੰਦਰਜੀਤ ਕੌਰ ਧਾਲੀਵਾਲ ਬੇਕਰਸਫੀਲਡ, ਜੱਸੀ ਗਿੱਲ, ਰਮਿੰਦਰ ਬਸਰਾ, ਤਲਵਿੰਦਰ ਗਿੱਲ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਐਂਟੀਲੋਪ ਟਰੱਕ ਸਟਾਪ ਬਰਨਸ ਵਾਇਓਮਿੰਗ, ਤੇ ਜ਼ੈਂਡਰ ਗਰੁੱਪ, ਜਿੱਥੋਂ ਤੁਸੀਂ ਹੋਮ ਲੋਨਸ, ਘਰ ਖਰੀਦਣ ਅਤੇ ਘਰ ਵੇਚਣ ਦੀਆਂ ਸਾਰੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 8559052575। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408 722 7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਚਲੀਏ ਤੇ ਕਹਿੰਦੇ ਜੋ ਫੈਡ ਨੇ ਪਿਛਲੇ ਮਹੀਨੇ ਕਿਹਾ ਸੀ ਵੀ 75 ਬੇਸਿਸ ਪੁਆਇੰਟ ਇੰਟਰਸਟ ਰੇਟ ਇਨਕਰੀਜ਼ ਕਰਨਾ ਪੋਸੀਬਲ ਨਹੀਂ ਹੋਊਗਾ, ਲੱਗਦਾ ਨਹੀਂ ਆ। ਪਰ ਅੱਜ ਫੈਡਰਲ ਰਿਜ਼ਰਵ ਬੋਰਡ ਦੇ ਚੇਅਰਮੈਨ ਜਰੋਮੀ ਪਾਵਲ ਨੇ ਇਹ ਕਹਿਤਾ ਵੀ ਸੈਂਟਰਲ ਬੈਂਕ ਹੁਣ ਕੰਸੀਡਰ ਕਰ ਰਹੀ ਆ 3/4 ਆਫ ਏ ਪਰਸੈਂਟ ਪੁਆਇੰਟ, ਮਤਲਬ 0.75 ਉਹ ਇੰਟਰਸਟ ਰੇਟ ਇਨਕਰੀਜ਼ ਕਰ ਸਕਦੇ ਆ। ਇਹ ਉਸ ਟਾਈਮ ਉਹਨਾਂ ਨੇ ਅਨਾਉਂਸ ਕੀਤਾ ਜਦੋਂ ਕੰਜ਼ਿਊਮਰ ਪ੍ਰਾਈਸ ਇੰਡੈਕਸ ਰਿਪੋਰਟ ਆਈ ਆ, ਜਿਹਦੇ ਵਿੱਚ ਇਨਫਲੇਸ਼ਨ ਹੋਰ ਜ਼ਿਆਦਾ ਵੱਧ ਗਿਆ ਆ ਪਿਛਲੇ ਮਹੀਨੇ ਦੇ ਮੁਕਾਬਲੇ। ਜੇ ਇਸ ਤਰ੍ਹਾਂ ਇਨਕਰੀਜ਼ ਹੁੰਦਾ ਆ, ਕਹਿੰਦੇ ਪਈ ਇਹ ਨਵੰਬਰ 1994 ਤੋਂ ਬਾਅਦ ਇੰਨਾ ਜ਼ਿਆਦਾ ਇਨਕਰੀਜ਼ ਹੋਊਗਾ। ਐਲਨ ਗ੍ਰੀਨਸਪੈਨ ਉਸ ਟਾਈਮ ਤੇ ਫੈਡਰਲ ਰਿਜ਼ਰਵ ਬੋਰਡ ਦੇ ਚੇਅਰਮੈਨ ਸੀ ਨਵੰਬਰ 1994 ਦੇ ਵਿੱਚ, ਜਦੋਂ ਉਹਨਾਂ ਨੇ 75 ਬੇਸਿਸ ਪੁਆਇੰਟ ਇੰਟਰਸਟ ਰੇਟ ਨੂੰ ਇਨਕਰੀਜ਼ ਕੀਤਾ ਸੀਗਾ। ਜੀ ਬਿਲਕੁਲ। ਸੋ ਸਥਿਤੀ ਜਿਹੜੀ ਆ ਇਸ ਟਾਈਮ ਇਸ ਪਾਸੇ ਵੱਲ ਨੂੰ ਜਿਹੜੀ ਉਹ ਵੱਧ ਰਹੀ ਹੈਗੀ ਆ। ਸੋ ਇਸ ਮਹੀਨੇ ਵੀ ਇਹਨਾਂ ਨੇ ਵਧਾਉਣਾ ਆ ਤੇ ਉਹ ਓਵਰਆਲ ਇਹਨਾਂ ਨੇ ਅਗਲੇ ਮਹੀਨੇ ਵੀ ਇੰਟਰਸਟ ਰੇਟ ਵਧਾਉਣਾ ਆ। ਸੋ ਜਦੋਂ ਵੀ ਇਹਨਾਂ ਨੇ ਜੁੜ ਕੇ ਬੈਠਣਾ ਤੇ ਲੱਗਦਾ ਹੈ ਵੀ ਰੇਟ ਹਾਈਕਸ ਇਹ ਹੁਣ ਆਮ ਜਿਹੀ ਗੱਲ ਜਿਹੜੀ ਹੋ ਜਾਊਗੀ। ਸੋ ਆਪਣੇ ਜਿਹੜੇ ਹਰਜੋਤ ਸਿੰਘ ਜੀ ਨਿਊਟਰਲ ਜਿਹੜੇ ਲੈਵਲ ਤੋਂ ਇਹਨਾਂ ਨੇ 2.5% ਇਸ ਸਾਲ ਦੇ ਐਂਡ ਤੱਕ ਓਵਰਆਲ ਇੰਟਰਸਟ ਰੇਟ ਜਿਹੜਾ ਉਹ 2.5% ਤੱਕ ਪਹੁੰਚ ਜਾਊਗਾ, ਜਿਹੜਾ ਕਈ ਸਾਲ ਜਿਹੜਾ ਆ ਉਹ ਜ਼ੀਰੋ ਤੇ ਕਾਈਂਡ ਆਫ ਨਿਊਟਰਲ ਜਿਹਨੂੰ ਕਹਿੰਦੇ ਆ ਵੀ ਉਸ ਦੇ ਉੱਤੇ ਹੀ ਰਿਹਾ ਸੀ। ਬਹੁਤ ਇਹ ਸੋਚ ਰਹੇ ਆ ਵੀ ਇਨਫਲੇਸ਼ਨ ਦੇ ਉੱਤੇ ਇਸ ਤਰੀਕੇ ਦੇ ਨਾਲ ਇੰਟਰਸਟ ਰੇਟ ਵਧਾਉਣ ਦੇ ਨਾਲ ਕਾਬੂ ਪਾਇਆ ਜਾ ਸਕੂਗਾ। ਬਹੁਤ ਸਾਰੇ ਜਿਹੜੇ ਮਾਹਰ ਆ ਉਹ ਕਹਿ ਰਹੇ ਆ ਵੀ ਇਹਨਾਂ ਨੇ ਇਹ ਜਿਹੜਾ ਰੇਟ ਹਾਈਕ ਆ ਉਹ ਬਹੁਤ ਦੇਰੀ ਦੇ ਨਾਲ ਕਰਨਾ ਜਿਹੜਾ ਉਹ ਸ਼ੁਰੂ ਕੀਤਾ ਹੈਗਾ ਆ। ਇਕਨੋਮਿਕ ਫੋਰਕਾਸਟ ਜਿਹੜੇ ਅਰਥ ਸ਼ਾਸਤਰੀ ਆ ਜੋ ਭਵਿੱਖਬਾਣੀਆਂ ਇਸ ਦੇ ਬਾਬਤ ਕਰ ਰਹੇ ਆ, ਉਹ ਕਹਿੰਦੇ ਵੀ ਇਹੀ ਆ ਵੀ ਫੈਡ ਜਿਹੜੀ ਗਰੋਥ ਆ ਇਹ ਸਾਰੀ ਚੀਜ਼ ਦੇ ਨਾਲ ਗਰੋਥ ਦੇ ਉੱਤੇ ਵੀ ਰੋਕ ਜਿਹੜੀ ਉਹ ਲੱਗੂਗੀ, ਉਸ ਦੇ ਵਿੱਚ ਵੀ ਕਹਿ ਲਓ ਵੀ ਗਤੀ ਆ ਉਹ ਘਟੇਗੀ ਤੇ ਰਿਸੈਸ਼ਨ ਦਾ ਰਿਸਕ ਹੋਰ ਵੀ ਜ਼ਿਆਦਾ ਕਹਿੰਦੇ ਆ ਵੀ ਉਹ ਵੱਧ ਜਾਂਦਾ ਹੈਗਾ ਆ। ਸੋ ਪਰ ਇਨਫਲੇਸ਼ਨ ਦੇ ਉੱਤੇ ਕਾਬੂ ਪਾਉਣ ਦੇ ਲਈ ਇੱਕ ਚੀਜ਼ ਤੋਂ ਬਚਣ ਦੇ ਲਈ ਦੂਜੀ ਚੀਜ਼ ਜਿਹੜੀ ਆ ਉਹ ਸਿਰ ਤੇ ਸਹੇੜਨੀ ਇੱਕ ਹਿਸਾਬ ਦੇ ਨਾਲ ਪੈ ਸਕਦੀ ਹੈਗੀ ਆ। ਜੀ, ਇਸੇ ਤਰ੍ਹਾਂ ਕ੍ਰਿਪਟੋ ਐਕਸਚੇਂਜ ਕੋਇਨਵੇਸ ਨੇ ਲਗਭਗ ਕਹਿੰਦੇ 1/5 ਆਪਣੀ ਵਰਕਫੋਰਸ ਕੱਟ ਕਰਨ ਜਾ ਰਿਹਾ ਆ। ਬ੍ਰਾਇਨ ਆਰਮਸਟਰੋਂਗ ਚੀਫ ਐਗਜ਼ੀਕਿਊਟਿਵ ਹੈਗੇ ਆ ਕ੍ਰਿਪਟੋ ਐਕਸਚੇਂਜ ਕੋਇਨਵੇਸ ਦੇ।
ਉਹਨਾਂ ਨੇ ਕਿਹਾ ਵੀ ਪਿਛਲੇ ਦਿਨਾਂ ਦੇ ਵਿੱਚ ਕ੍ਰਿਪਟੋ ਕਰੰਸੀ ਨਾਲ ਜੋ ਕੁਝ ਵਾਪਰਿਆ ਉਸ ਨੂੰ ਦੇਖਦੇ ਹੋਏ ਸਾਨੂੰ ਆਪਣੀ ਵਰਕਫੋਰਸ ਕੱਟ ਕਰਨੀ ਪੈਣੀ ਆ। ਸੋ 18% ਵਰਕਫੋਰਸ ਉਹ ਆਪਣੀ ਕੱਟ ਕਰਨ ਜਾ ਰਹੇ ਆ। ਬਿਟਕੋਇਨ ਨੇ 60% ਤੋਂ ਵੱਧ ਆਪਣੀ ਕੀਮਤ ਆ ਉਹ ਲੂਜ਼ ਕਰ ਲਈ ਆ। ਨਵੰਬਰ ਦੇ ਵਿੱਚ, ਪਿਛਲੇ ਸਾਲ ਨਵੰਬਰ 'ਚ ਬਿਟਕੋਇਨ ਦੀ ਕੀਮਤ $69,000 ਦੇ ਕਰੀਬ ਸੀ, ਜਿਹੜੀ ਕਿ ਘਟ ਕੇ ਹੁਣ 21,000 ਰਹਿ ਗਈ ਆ ਇਸ ਅੱਜ। ਸੋ ਬਹੁਤ ਜ਼ਿਆਦਾ ਜਿਹੜਾ ਅਸਰ ਆ ਕ੍ਰਿਪਟੋ ਕਰੰਸੀ ਖਾਸ ਕਰਕੇ ਬਿਟਕੋਇਨ ਜਿਹੜੀ ਇਹ ਕਰੰਸੀਜ਼ ਹੈਗੀ ਆ ਉਹਨਾਂ ਦੇ ਉੱਤੇ ਪਿਆ। ਬਿਲੀਅਨਸ ਆਫ ਡਾਲਰ ਲੋਕਾਂ ਦੇ ਲੂਜ਼ ਹੋਏ ਹੈਗੇ। ਜੀ ਬਿਲਕੁਲ। ਸੋ ਦੇਖੋ ਕੀ ਬਣਦਾ ਹੈ ਜੀ ਅੱਗੇ, ਪਰ ਹਾਲ ਦੀ ਘੜੀ ਓਵਰਆਲ ਮਾਰਕੀਟ ਵੀ ਥੱਲੇ ਨੂੰ ਹੀ ਜਾ ਰਹੀ ਹੈਗੀ ਆ। ਕ੍ਰਿਪਟੋ ਕਰੰਸੀਜ਼ ਦੇ ਵਿੱਚ ਵੀ ਗਿਰਾਵਟ ਦਾ ਦੌਰ ਹੀ ਜਿਹੜਾ ਉਹ ਚੱਲ ਰਿਹਾ ਆ। ਇਸ ਮੌਕੇ ਇਨਵੈਸਟਮੈਂਟ ਜਿਹੜੀ ਉਹ ਕਰਨੀ ਆ, ਕਿਤੇ ਨਾ ਕਿਤੇ ਖਤਰਾ ਜਿਹੜਾ ਉਸ ਦੇ ਵਿੱਚ ਜ਼ਰੂਰ ਬਣਿਆ ਪਿਆ ਆ। ਪਰ ਇਹ ਆ ਵੀ ਜਿੱਥੇ ਇੱਕ ਜਣਾ ਲੂਜ਼ ਕਰ ਰਿਹਾ ਹੁੰਦਾ, ਕੋਈ ਜਣਾ ਗੇਨ ਵੀ ਕਰ ਰਿਹਾ ਹੁੰਦਾ ਹੈ। ਸੋ ਇਹ ਦੇਖਣਾ ਪੈਣਾ ਆ ਇਨਵੈਸਟਰਸ ਨੂੰ ਵੀ ਕਿੱਥੇ ਕੀ ਕੁਛ ਜਿਹੜਾ ਉਹ ਕਰਨਾ ਚਾਹੁੰਦੇ ਨੇ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਸੁਪਰੀਮ ਕੋਰਟ ਨੇ ਕੱਲ ਜਿਹੜੇ ਡਿਟੇਨਡ ਇਮੀਗ੍ਰੈਂਟਸ ਹੈਗੇ ਆ ਉਹਨਾਂ ਦੇ ਬਾਬਤ ਇੱਕ ਨਵੀਂ ਰੂਲਿੰਗ ਦਿੱਤੀ ਆ। ਸੋ ਉਹਨਾਂ ਨੇ 2 ਵਾਰੀ ਇਹ ਹੁਣ ਰੂਲਿੰਗ ਦੇ ਦਿੱਤੀ ਆ, ਜਿਸ ਦੇ ਵਿੱਚ ਕਹਿੰਦੇ ਵੀ ਜਿਹੜੇ ਡੈਪੂਟੇਸ਼ਨ ਆਰਡਰਸ ਨੂੰ ਫਾਈਟ ਕਰ ਰਹੇ ਹੈਗੇ ਆ ਉਹਨਾਂ ਨੂੰ ਕੀ ਕਹਿੰਦੇ ਆ ਵੀ ਜਿਹਨੇ ਡਿਟੇਨ ਕਰਕੇ ਰੱਖਿਆ ਆ ਉਹਨਾਂ ਨੂੰ ਹੁਣ ਬੇਸਿਕਲੀ ਅਦਾਲਤ ਦਾ ਸਹਾਰਾ ਜਿਹੜਾ ਉਹ ਨਹੀਂ ਮਿਲ ਸਕਦਾ। ਸੋ ਇੱਕ ਡਿਸੀਜਨ ਦੇ ਵਿੱਚ ਕੋਰਟ ਨੇ ਆਖਿਆ ਵੀ ਜਿਹੜਾ ਫੈਡਰਲ ਲਾਅ ਆ ਉਹ ਇਸ ਚੀਜ਼ ਦੀ ਰਿਕੁਆਇਰਮੈਂਟ ਨਹੀਂ ਹੈਗੀ ਵੀ ਜਿਹੜੀ ਬੌਂਡ ਹੀਅਰਿੰਗ ਆ ਉਹ 6 ਮਹੀਨਿਆਂ ਤੋਂ ਬਾਅਦ ਦੇ ਵਿੱਚ ਡਿਟੈਂਸ਼ਨ ਤੋਂ ਬਾਅਦ 'ਚ ਹੋਵੇ। ਈਵਨ ਕਹਿੰਦੇ ਵੀ ਜਿਨ੍ਹਾਂ ਨੂੰ ਇਹ ਡਰ ਹੋਵੇ ਵੀ ਜੇ ਵਾਪਸ ਮੁਲਕ 'ਚ ਜਾ ਕੇ ਉਹਨਾਂ ਦੇ ਨਾਲ ਪ੍ਰੋਸੀਕਿਊਸ਼ਨ ਹੋ ਸਕਦੀ ਆ। ਸੋ ਇੱਕ ਤਾਂ ਫੈਸਲਾ ਉਹਨਾਂ ਨੇ ਇਹ ਕੀਤਾ ਵੀ 6 ਮਹੀਨਿਆਂ ਬਾਅਦ ਜ਼ਰੂਰੀ ਨਹੀਂ ਆ ਵੀ ਤੁਹਾਡੀ ਬੌਂਡ ਹੀਅਰਿੰਗ ਜਿਹੜੀ ਉਹ ਪਾਈ ਜਾਵੇ। ਇਹ ਮਰਜ਼ੀ ਆ, ਜੇ ਆ ਗਈ ਤਾਂ ਆ ਗਈ, ਜੇ ਨਹੀਂ ਆਈ ਤਾਂ ਨਹੀਂ ਆਈ। ਦੂਜੀ ਉਹਨਾਂ ਨੇ ਇਹ ਕਿਹਾ ਵੀ ਜਿਹੜੇ ਅਨਡਾਕੂਮੈਂਟਡ ਇਮੀਗ੍ਰੈਂਟਸ ਆ ਜਿਨ੍ਹਾਂ ਦੇ ਅਜਿਹੇ ਕੇਸ ਚੱਲ ਰਹੇ ਆ ਜਿਹੜੇ ਇਕੱਠੇ ਬੈਂਡ ਨਹੀਂ ਹੋ ਸਕਦੇ ਤੇ ਕਲਾਸ ਜਿਹੜੇ ਬਣਾਉਣਾ ਚਾਹੁੰਦੇ ਆ ਟੂ ਸੀਕ ਰਿਲੀਫ, ਉਹ ਕਲਾਸ ਕਰਕੇ ਜਿਹੜਾ ਆ ਐਕਸ਼ਨ ਲਾਸਟ ਸੂਟ ਉਹ ਨਹੀਂ ਕਰ ਸਕਦੇ। ਉਹਨਾਂ ਸਾਰਿਆਂ ਨੂੰ ਇਕੱਲੇ ਤੌਰ ਦੇ ਉੱਤੇ ਹੀ ਆਪੋ ਆਪਣਾ ਕੇਸ ਜਿਹੜਾ ਆ ਉਹ ਲੜਨਾ ਪਵੇਗਾ। ਸੋ ਕਹਿੰਦੇ ਵੀ ਇਹ ਰੂਲਿੰਗ ਹੁਣ ਕੋਰਟ ਦੇ ਵਿੱਚ ਉਸ ਟਾਈਮ ਦੇ ਉੱਤੇ ਆਈ ਆ ਵੀ ਜੁਲਾਈ ਦੇ ਐਂਡ ਤੱਕ, ਇਸ ਮਹੀਨੇ ਦੇ ਐਂਡ ਤੱਕ ਆਪਣੇ ਡਾਕਟ ਨੂੰ ਉਹ ਕਲੀਅਰ ਕਰਨਾ ਚਾਹੁੰਦੇ, ਕਿਉਂਕਿ ਇਸ ਦੇ ਦੌਰਾਨ ਹੋਰ ਅਹਿਮ ਜਿਹੜੇ ਫੈਸਲੇ ਆ ਅਧਿਕਾਰਾਂ ਨੂੰ ਲੈ ਕੇ ਇੱਥੋਂ ਵਸਦੇ ਲੋਕਾਂ ਦੇ ਉਹ ਵੀ ਹੋਣ ਜਾ ਰਹੇ। ਸੋ ਬੇਸਿਕਲੀ ਇਮੀਗ੍ਰੈਂਟਸ ਦੇ ਜਿਹੜੇ ਅਧਿਕਾਰਾਂ ਨੂੰ ਲੈ ਕੇ ਜਿਹੜਾ ਸੁਪਰੀਮ ਕੋਰਟ ਨੇ ਜਿਹੜੇ 2 ਫੈਸਲੇ ਇਹ ਸੁਣਾਏ ਆ ਵੀ ਬੌਂਡ ਹੀਅਰਿੰਗ 6 ਮਹੀਨਿਆਂ ਦੀ ਡਿਟੈਂਸ਼ਨ ਤੋਂ ਬਾਅਦ 'ਚ ਪੈਣੀ ਲਾਜ਼ਮੀ ਨਹੀਂ ਆ, ਇਹ ਕੋਈ ਜ਼ਰੂਰੀ ਨਹੀਂ ਹੈਗੀ। ਸੋ ਚਾਹੇ ਉਹਨਾਂ ਨੂੰ ਵਾਪਸ ਜੇ ਡਿਟੈਂਸ਼ਨ ਦੇ ਵਿੱਚੋਂ ਉਹਨਾਂ ਨੂੰ ਵਾਪਸ ਘੱਲ ਵੀ ਦਿੱਤਾ ਜਾਂਦਾ ਆ ਉਹਨਾਂ ਦੇ ਪੁਰਾਣੇ ਮੁਲਕ ਜਿੱਥੋਂ ਉਹਨਾਂ ਨੂੰ ਖਤਰਾ ਆ, ਚਾਹੇ ਉੱਥੇ ਉਹਨਾਂ ਦੇ ਨਾਲ ਮਾੜਾ ਸਲੂਕ ਜਾਂ ਪ੍ਰਸੀਕਿਊਸ਼ਨ ਉਹ ਹੋ ਸਕਦੀ ਆ, ਇਸ ਮਾਮਲੇ ਤਾਂ ਵੀ ਹੁੰਦੇ ਹੋਏ ਵੀ ਜਿਹੜੀ ਆ ਉਹ ਬੌਂਡ ਹੀਅਰਿੰਗ ਨਹੀਂ ਪਾਈ ਜਾ ਸਕਦੀ, ਕੋਈ ਜ਼ਰੂਰੀ ਨਹੀਂ ਆ। ਦੂਜੀ ਉਹਨਾਂ ਨੇ ਇਹ ਕਹਿ ਦਿੱਤਾ ਆ ਵੀ ਸਾਰੇ ਇਕੱਠੇ ਮਿਲ ਕੇ ਜਿਹੜੇ ਅਨਡਾਕੂਮੈਂਟਡ ਇਮੀਗ੍ਰੈਂਟਸ ਆ ਜੇ ਉਹਨਾਂ ਦੀ ਸੇਮ ਇੱਕੋ ਜਿਹੇ ਕੇਸ ਬਣਦੇ ਆ ਤੇ ਮਿਲ ਕੇ ਕਲਾਸ ਐਕਸ਼ਨ ਜਿਹੜੀ ਆ ਉਹ ਨਹੀਂ ਬਣਾ ਸਕਦੇ। ਹਰ ਇੱਕ ਨੂੰ ਆਪੋ ਆਪਣਾ ਕੇਸ ਇੰਡੀਵਿਜੂਅਲ ਤੌਰ ਦੇ ਉੱਤੇ, ਇਕੱਲੇ ਤੌਰ ਦੇ ਉੱਤੇ ਜਿਹੜਾ ਉਹ ਲੜਨਾ ਪਵੇਗਾ। ਸੋ ਕਾਫੀ ਹੱਦ ਤੱਕ ਜਿਹੜੇ ਡਿਟੈਂਸ਼ਨ ਦੇ ਵਿੱਚ ਰਹਿ ਰਹੇ ਲੋਕ ਨੇ, ਜਿਹੜੇ ਇਮੀਗ੍ਰੈਂਟਸ ਨੇ ਉਹ, ਤੇ ਨਾਲ ਦੇ ਨਾਲ ਜਿਹੜੇ ਅਨਡਾਕੂਮੈਂਟਡ ਇਮੀਗ੍ਰੈਂਟਸ ਆ ਉਹਨਾਂ ਦੇ ਪਰ ਇੱਕ ਹਿਸਾਬ ਦੇ ਨਾਲ ਸੁਪਰੀਮ ਕੋਰਟ ਦੇ ਇਹਨਾਂ ਫੈਸਲਿਆਂ ਦੇ ਨਾਲ ਹੋਰ ਜ਼ਿਆਦਾ ਕੁਤਰੇ ਗਏ ਨੇ। ਜੀ ਕਹਿੰਦੇ ਵੀ ਯੂਐਸ ਪਹਿਲੇ ਕੁਆਟਰ ਸਨ 2023 ਦੇ ਪਹਿਲੇ ਕੁਆਟਰ ਦੇ ਵਿੱਚ ਯੂਐਸ ਨੂੰ ਡਿਕਲੇਅਰ ਕਰ ਦਿੱਤਾ ਜਾਊਗਾ ਕਿ ਰਿਸੈਸ਼ਨ ਹੁਣ ਫੁੱਲ ਫਲੈਜ ਆ ਗਿਆ। 70% ਦੇ ਕਰੀਬ ਟੌਪ ਦੇ ਇਕਨੋਮਿਸਟ ਉਹਨਾਂ ਨੇ ਇੱਕ ਸਰਵੇ ਦੇ ਦੌਰਾਨ ਦੱਸਿਆ ਹੈਗਾ। ਫਾਈਨੈਂਸ਼ੀਅਲ ਟਾਈਮਸ ਪੋਲ ਨੇ ਕਿਹਾ ਵੀ ਵਰਕ ਆਫ ਇਕਨੋਮਿਸਟ ਤੋਂ ਅਸੀਂ ਇਹ ਕੁਐਸਚਨ ਪੁੱਛਿਆ ਤੇ ਉਹਨਾਂ ਨੇ ਕਿਹਾ ਵੀ ਫਸਟ ਹਾਫ ਆਫ 2023 ਜਦੋਂ ਰਿਸੈਸ਼ਨ ਡਿਕਲੇਅਰ ਕੀਤਾ ਜਾਊਗਾ। ਪੋਲ ਉਸ ਟਾਈਮ ਕੀਤਾ ਗਿਆ ਜਦੋਂ ਇਨਫਲੇਸ਼ਨ 8.6% ਤੇ ਚਲੀ ਗਈ ਆ ਮਈ ਮਹੀਨੇ ਦੇ ਵਿੱਚ,
ਜਦੋਂ ਆਈ ਸੀ। ਤੇ 70% ਇਕੋਨੋਮਿਸਟ ਫਾਈਨੈਂਸ਼ੀਅਲ ਟਾਈਮਸ ਦੇ ਮੁਤਾਬਕ ਉਹਨਾਂ ਨੇ ਇਹ ਕਿਹਾ ਵੀ ਰਿਸੈਸ਼ਨ ਪਹਿਲੇ ਕੁਆਟਰ 'ਚ ਡਿਕਲੇਅਰ ਕਰ ਦਿੱਤਾ ਜਾਊਗਾ। 40% ਜਿਹੜੇ ਆ 49 ਲੀਡਿੰਗ ਇਕੋਨੋਮਿਸਟ ਦੇ ਵਿੱਚੋਂ ਤੇ ਯੂਨੀਵਰਸਿਟੀ ਆਫ ਸ਼ਿਕਾਗੋ ਬੂਥ ਸਕੂਲ ਆਫ ਬਿਜ਼ਨਸ ਉਹਨਾਂ ਨੇ ਇਹ ਕਿਹਾ ਵੀ ਪਹਿਲਾ ਜਾਂ ਦੂਜਾ ਕੁਆਟਰ ਹੋ ਸਕਦਾ, ਪਰ ਪਹਿਲੇ ਤੇ ਬਹੁਤੇ ਐਗਰੀ ਕਰਦੇ ਹੈਗੇ ਆ। 41 ਸਾਲਾਂ ਬਾਅਦ ਇਨਫਲੇਸ਼ਨ 8.6% ਤੇ ਪਹੁੰਚੀ ਆ ਪਿਛਲੇ ਮਈ ਮਹੀਨੇ ਦੇ ਵਿੱਚ। ਸੋ ਇਹ ਇਨਫਲੇਸ਼ਨ ਅਪ੍ਰੈਲ ਤੋਂ ਲੈ ਕੇ ਮਈ ਮਹੀਨੇ ਦੇ ਵਿੱਚ 1% ਹੋਰ ਇਨਕਰੀਜ਼ ਹੋਈ ਆ। ਆਪਾਂ ਸਾਰਿਆਂ ਨੂੰ ਪਤਾ ਹੀ ਆ ਵੀ ਕਿਸ ਹਿਸਾਬ ਦੇ ਨਾਲ ਕੀਮਤਾਂ ਚੜ ਗਈਆਂ ਹਰ ਚੀਜ਼ ਦੀਆਂ, ਖਾਣ ਦੀਆਂ, ਰਹਿਣ ਦੀਆਂ, ਰੈਂਟ ਦੀਆਂ। ਗੋਲਡਮੈਨ ਸੈਕਸ ਨੇ ਇਕੋਨੋਮਿਸਟ ਜੈਨ ਹੈਟਜ਼ਿਊਸ ਉਹਨਾਂ ਨੇ ਇਹ ਕਿਹਾ ਵੀ ਫੈਡ 50 ਬੇਸਿਸ ਪੁਆਇੰਟ ਤੋਂ ਲੈ ਕੇ 75 ਬੇਸਿਸ ਪੁਆਇੰਟ ਤੱਕ ਇਨਕਰੀਜ਼ ਕਰ ਸਕਦਾ ਆ ਇੰਟਰਸਟ ਰੇਟ ਜੂਨ ਮਹੀਨੇ 'ਚ, ਫਿਰ ਉਹ ਜੁਲਾਈ 'ਚ ਵੀ ਕਰੂਗਾ, ਸਤੰਬਰ 'ਚ ਵੀ ਤੇ ਨਵੰਬਰ ਦੇ ਵਿੱਚ ਵੀ। ਸੋ ਇਹ ਕਾਫੀ ਜ਼ਿਆਦਾ ਜਿਹੜਾ ਇੰਟਰਸਟ ਰੇਟ ਆ ਇਨਕਰੀਜ਼ ਹੋਊਗਾ। ਹੁਣ ਦੇਖਦੇ ਇਹਦਾ ਅਸਰ ਜਿਹੜਾ ਰੀਅਲ ਸਟੇਟ ਮਾਰਕੀਟ ਆ ਉਹਦੇ ਉੱਤੇ ਕਿੰਨਾ ਕੁ ਪੈਂਦਾ ਹੈਗਾ। ਜੀ ਬਿਲਕੁਲ। ਉਹ ਇੱਕ ਚੀਜ਼ ਜਿਹੜੀ ਹਰਜੋਤ ਸਿੰਘ ਜੀ ਨਾਲ ਇਹ ਹੋ ਰਹੀ ਆ ਵੀ ਫੈਡ ਦੇ ਰੇਟ ਹਾਈਕਸ ਦੇ ਨਾਲ 1994 ਤੋਂ ਬਾਅਦ ਜਿੱਦਾਂ ਆਪਾਂ ਗੱਲ ਕਰ ਹੀ ਰਹੇ ਸੀਗੇ, ਡਾਲਰ ਦੀ ਵੈਲਿਊ ਵਧਣੀ ਸ਼ੁਰੂ ਹੋ ਗਈ ਆ। ਡਾਲਰ ਆਪਣੀ ਕੀਮਤ ਦੇ ਵਿੱਚ ਕਹਿੰਦੇ 20 ਈਅਰ ਹਾਈ ਦੇ ਵਿੱਚ ਇਸ ਟਾਈਮ ਪਹੁੰਚ ਚੁੱਕਾ ਹੈਗਾ ਆ। ਸੋ ਓਵਰਆਲ ਆਪਾਂ ਦੇਖਿਆ ਹੀ ਆ ਬਾਕੀ ਮੁਲਕਾਂ ਦੇ ਜਿਹੜੀਆਂ ਕਰੰਸੀਜ਼ ਦੇ ਮੁਕਾਬਲੇ ਡਾਲਰ ਹੁਣ ਥੋੜੀ ਹਾਇਰ ਵੈਲਿਊ ਦੇ ਵਿੱਚ ਚੱਲ ਰਿਹਾ ਹੈਗਾ। ਫੈਡਰਲ ਰਿਜ਼ਰਵ ਨੇ ਕਹਿੰਦੇ ਵੀ 1990 ਤੋਂ ਬਾਅਦ ਦੇ ਵਿੱਚ ਇਸ ਕੱਲ ਦੀ ਹੋਣ ਵਾਲੀ ਜਿਹੜੀ ਮੀਟਿੰਗ ਆ ਉਸ ਦੇ ਵਿੱਚ ਸਭ ਤੋਂ ਵੱਡਾ ਇੰਟਰਸਟ ਰੇਟ ਹਾਈਕ ਜਿਹੜੀ ਉਹ ਕਰਨੀ ਆ। ਸੋ ਯੂਐਸ ਡਾਲਰ ਇੰਡੈਕਸ ਕਹਿੰਦੇ ਆ ਵੀ ਜਿਹੜੀਆਂ 6 ਕਰੰਸੀਜ਼ ਦੀ ਬਾਸਕਟ ਦੇ ਵਿੱਚ ਇਸ ਟਾਈਮ ਸਭ ਤੋਂ ਬਿਹਤਰ ਪਰਫਾਰਮ ਕਰ ਰਿਹਾ ਹੈਗਾ ਆ। ਸੋ ਆਪਾਂ ਨੂੰ ਸਭ ਨੂੰ ਹੀ ਪਤਾ ਆ ਵੀ ਜਿਹੜਾ CPI ਸੀਗਾ, ਕੰਜ਼ਿਊਮਰ ਪ੍ਰਾਈਸ ਇੰਡੈਕਸ ਆ, ਪਿਛਲੇ 41 ਸਾਲਾਂ ਦੇ ਰਿਕਾਰਡ ਨੂੰ ਉਸਨੇ ਤੋੜਿਆ। 8.6% ਦੇ ਉੱਤੇ ਜਾ ਪਹੁੰਚਿਆ ਮਈ ਮਹੀਨੇ ਦੇ ਜਿਹੜੇ ਉਹ ਮੁਕਾਬਲੇ। ਸੋ ਹੁਣ ਇੰਟਰਸਟ ਰੇਟ ਜਿਹੜੇ ਆ ਉਹ ਵਧਾਏ ਜਾ ਰਹੇ ਹੈਗੇ ਆ, ਜਿੱਦਾਂ ਆਪਾਂ ਆਲਰੇਡੀ ਪ੍ਰੋਗਰਾਮ ਦੇ ਸ਼ੁਰੂ 'ਚ ਇਸ ਦਾ ਜ਼ਿਕਰ ਕੀਤਾ ਆ, ਪਰ ਡਾਲਰ ਇਸ ਦੇ ਬਾਬਤ ਚੱਲ ਰਿਹਾ ਆ। ਉਧਰ ਨਾਲ ਦੇ ਨਾਲ ਹਰਜੋਤ ਸਿੰਘ ਜੀ ਇੱਕ ਹੋਰ ਜਿਹੜੇ ਬੌਂਡ ਮਾਰਕੀਟ ਆ ਉਸ ਦੇ ਵਿੱਚ ਵੀ ਕਹਿ ਲਓ ਵੀ ਖੁਸ਼ੀ ਵਾਲੀ ਲਹਿਰ ਜਿਹੜੀ ਦੌੜ ਰਹੀ ਆ। ਜਿਹੜੀ 10 ਈਅਰ ਟ੍ਰੈਜਰੀ ਬੌਂਡ ਆ ਉਹ ਹੁਣ 3.36% ਦੇ ਉੱਤੇ ਜਿਹੜਾ ਪਹੁੰਚ ਚੁੱਕਾ ਹੈ। 2011 ਤੋਂ ਬਾਅਦ ਦੇ ਵਿੱਚ ਹੁਣ ਤੱਕ ਉਹ ਸਭ ਤੋਂ ਆਪਣੇ ਜਿਹੜੇ ਸਭ ਤੋਂ ਉੱਚੇ ਲੈਵਲ ਦੇ ਉੱਤੇ ਪਹੁੰਚ ਚੁੱਕਾ ਆ। 2 ਈਅਰ ਟ੍ਰੈਜਰੀ ਬੌਂਡ ਵੀ ਕਹਿੰਦੇ ਆ ਹੁਣ ਕਾਫੀ ਉੱਤੇ ਨੂੰ ਜਿਹੜਾ ਉਹ ਜਾ ਰਿਹਾ ਹੈਗਾ ਆ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹਰਜੋਤ ਸਿੰਘ ਜੀ ਇਨਵੈਸਟਰਸ ਨੂੰ ਕਾਫੀ ਕਹਿ ਲਓ ਵੀ ਭੰਬਲ ਭੂਸੇ 'ਚ ਪਾ ਰਹੀਆਂ ਆ। ਇਹ ਅਕਸਰ ਇਦਾਂ ਹੀ ਹੁੰਦਾ ਹੈ, ਜਦੋਂ ਸਟਾਕਸ ਥੱਲੇ ਜਾਂਦੇ ਆ ਉਦੋਂ ਜਿਹੜੇ ਬੌਂਡ ਨੇ ਉਹ ਉੱਤੇ ਨੂੰ ਜਾਂਦੇ ਆ, ਤੇ ਜਦੋਂ ਸਟਾਕਸ ਉੱਤੇ ਜਾਂਦੇ ਉਦੋਂ ਬੌਂਡ ਦੀ ਵੈਲਿਊ ਜਿਹੜੀ ਉਹ ਘਟ ਜਾਂਦੀ ਆ। ਸੋ ਹਾਲ ਦੀ ਘੜੀ ਆਪਾਂ ਇਹੀ ਦੇਖ ਰਹੇ ਆ ਵੀ ਟ੍ਰੈਜਰੀ ਬੌਂਡ ਜਿਹੜੇ ਆ ਉਹ ਵੀ ਉੱਤੇ ਨੂੰ ਚੱਲ ਰਿਹਾ, ਤੇ ਓਵਰਆਲ ਡਾਲਰ ਦੀ ਵੈਲਿਊ ਬਾਕੀ ਕਰੰਸੀਜ਼ ਦੇ ਮੁਕਾਬਲੇ ਉਹ ਵੀ ਥੋੜੀ ਸਟਰੋਂਗ ਚੱਲ ਰਹੀ ਹੈਗੀ ਆ। ਜੀ ਅਗਲੀ ਖਬਰ ਵੱਲ ਚਲੀਏ। ਟਰੱਕਰਸ ਨੇ ਵਾਰਨਿੰਗ ਦਿੱਤੀ ਆ ਵੀ ਸਕਾਈ ਰੌਕਟਿੰਗ ਡੀਜ਼ਲ ਪ੍ਰਾਈਸਸ US ਦੀ ਸਪਲਾਈ ਚੇਨ ਨੂੰ ਹਰਟ ਕਰਨਗੀਆਂ। ਟਰੱਕਿੰਗ ਇੰਡਸਟਰੀ ਇਸ ਟਾਈਮ ਅਨਸਸਟੇਨੇਬਲ ਆ। ਇੱਕ ਟਰੱਕਰ ਨੇ ਜਿਸ ਦੀਆਂ 3 ਦੇ ਕਰੀਬ ਟਰੱਕ ਹੈਗੇ ਆ, ਉਸਨੇ ਇੱਕ ਫੇਸਬੁੱਕ ਦੇ ਉੱਤੇ ਵੀਡੀਓ ਪਾਈ ਤੇ ਉਹ ਬਹੁਤ ਵਾਇਰਲ ਹੋਈ। ਉਹਦੇ 'ਚ ਉਹਨੂੰ ਵਾਰਨਿੰਗ ਦਿੱਤੀ ਆ ਵੀ ਮੇਜਰ ਸਪਲਾਈ ਚੇਨ ਇਸ਼ੂ ਆਊਗਾ, ਵੀ ਅਸੀਂ ਟਰੱਕ ਖੜੇ ਕਰ ਦਿੱਤੇ ਹੈਗੇ ਆ, ਵੀ ਸਾਨੂੰ ਕੋਈ ਫਾਇਦਾ ਹੀ ਨਹੀਂ ਹੁੰਦਾ, ਲਾਸ ਦੇ ਉੱਤੇ ਕਿੰਨਾ ਕੁ ਚਿਰ ਤੁਸੀਂ ਇਹ ਚਲਾ ਲਓਗੇ। ਇਸੇ ਤਰ੍ਹਾਂ ਇੱਕ ਆਸਟਨ ਸਮਿਥ ਹੈਗਾ, ਓਨਰ ਆਇਰਨ ਰਿਵਰ ਐਕਸਪ੍ਰੈਸ ਦਾ, ਉਹ ਕਹਿੰਦਾ ਵੀ ਮੈਨੂੰ $20,000 ਦੇ ਕਰੀਬ ਮੇਰਾ ਖਰਚਾ ਆ ਇੱਕ ਵੀਕ ਦਾ 3 ਟਰੱਕਾਂ ਨੂੰ ਚਲਾਉਣ ਦਾ, ਤੇ 76% ਡੀਜ਼ਲ ਦੀਆਂ ਪ੍ਰਾਈਸਸ ਪਿਛਲੇ ਸਾਲ ਦੇ ਮੁਕਾਬਲੇ ਅੱਪ ਗਈਆਂ ਹੈਗੀਆਂ ਆ। 76% ਇਨਸਾਈਡਰ ਬਿਜ਼ਨਸ ਇਨਸਾਈਡਰ ਆ, ਇਹਨਾਂ ਨੇ ਰਿਪੋਰਟ ਕੀਤਾ ਹੈਗਾ। ਕਹਿੰਦੇ ਬਈ ਇਹ ਡੀਜ਼ਲ ਮਾਰਕੀਟ ਇਸ ਟਾਈਮ ਵਰਸਟ ਕ੍ਰਾਈਸਿਸ ਆ 1970 ਤੋਂ ਬਾਅਦ। 52 ਸਾਲਾਂ ਬਾਅਦ ਇੰਨਾ ਜ਼ਿਆਦਾ ਪ੍ਰਾਈਸਸ ਦੇ ਉੱਤੇ ਕ੍ਰਾਈਸਿਸ ਆਇਆ ਹੈਗਾ। $5 ਤੇ 75 ਦੀ ਐਵਰੇਜ ਡੀਜ਼ਲ ਦੀ ਪ੍ਰਾਈਸ ਆ USA 'ਚ, ਪਰ ਆਪਾਂ ਦੇਖਿਆ ਸੀ ਵੀਕਐਂਡ ਦੇ ਦੌਰਾਨ ਫ੍ਰਿਜ਼ਨੋ ਦੇ ਵਿੱਚ ਤਾਂ $7.09 ਇੱਥੇ ਤੱਕ ਪ੍ਰਾਈਸ ਡੀਜ਼ਲ ਦੀ
ਸੀਗੀ। ਹੋਰ ਵੀ ਕਈ ਸਮਾਲ ਟਰੱਕਰਸ ਕਹਿ ਰਹੇ ਆ ਵੀ ਅਸੀਂ ਆਪਣੀਆਂ ਕੰਪਨੀਆਂ ਨੂੰ ਸ਼ਟ ਡਾਊਨ ਕਰ ਰਹੇ ਆ ਤੇ ਜਾਂ ਫਿਰ ਅਸੀਂ ਜਿਹੜੇ ਟਰੱਕ ਆ ਉਹ ਖੜੇ ਕਰ ਦਿੱਤੇ ਆ। ਇਹਦੇ ਨਾਲ ਆਉਣ ਵਾਲੇ ਮਹੀਨਿਆਂ ਦੇ ਵਿੱਚ, ਦਿਨਾਂ ਦੇ ਵਿੱਚ ਕਾਫੀ ਜ਼ਿਆਦਾ ਅਸਰ ਸਪਲਾਈ ਚੇਨ ਦੇ ਉੱਤੇ ਪਊਗਾ। CEO ਇੱਕ ਅਮਰੀਕਨ ਟਰੱਕਿੰਗ ਐਸੋਸੀਏਸ਼ਨ ਦੇ ਕ੍ਰਿਸ ਸਪੀਅਰ, ਉਹਨਾਂ ਨੇ ਕਿਹਾ ਹੈ ਵੀ ਅਸੀਂ ਪਹਿਲਾਂ ਇੰਨੀ ਜ਼ਿਆਦਾ ਡਰਾਈਵਰ ਸ਼ਾਰਟੇਜ ਦੀ ਪ੍ਰੋਬਲਮ ਸੀ, ਪਰ ਹੁਣ ਲੱਗਦਾ ਨਹੀਂ ਵੀ ਡਰਾਈਵਰ ਸ਼ਾਰਟੇਜ ਦੀ ਪ੍ਰੋਬਲਮ ਆ। ਬਹੁਤ ਸਾਰੇ ਲੋਕਾਂ ਨੇ ਟਰੱਕ ਆਪਣੇ ਖੜੇ ਕਰ ਦਿੱਤੇ ਆ ਜਾਂ ਉਹਨਾਂ ਨੂੰ ਚਲਾਉਣਾ ਬੰਦ ਕਰ ਦਿੱਤਾ ਹੈ। ਜੀ ਬਿਲਕੁਲ। ਸੋ ਲਗਾਤਾਰ ਵੱਧ ਰਹੀਆਂ ਡੀਜ਼ਲ ਦੀਆਂ, ਗੈਸ ਦੀਆਂ ਪ੍ਰਾਈਸਿਸ, ਉਸ ਦੇ ਨਾਲ ਲੋਕਾਂ ਦੇ ਵਿੱਚ ਹਾਹਾਕਾਰ ਜਿਹੜੀ ਇਸ ਟਾਈਮ ਮਚੀ ਪਈ ਹੈਗੀ ਆ। ਸੋ ਕੁਛ ਜਿਹੜਾ ਇਹ ਸਮਝ ਨਹੀਂ ਆ ਰਿਹਾ ਵੀ ਲੋਕ ਜਾਣ ਤਾਂ ਜਾਣ ਕਿੱਧਰ। ਸਰਕਾਰਾਂ ਇਸ ਟਾਈਮ ਫੇਲ ਜਿਹੜੀਆਂ ਹੋ ਰਹੀਆਂ, ਇਕੱਲਾ ਇਹੀ ਨਹੀਂ, ਹੁਣ ਇਕੱਲਾ ਆਪਣੇ ਮੁਲਕ ਦੇ ਵਿੱਚ ਹੀ ਨਹੀਂ, ਆਪਣੇ ਗਵਾਂਢੀ ਮੁਲਕ ਦੇ ਵਿੱਚ, ਇੰਗਲੈਂਡ ਦੇ ਵਿੱਚ, ਯੂਰਪ ਦੇ ਵਿੱਚ, ਸਾਰੇ ਹੀ ਪਾਸੇ ਤੇਲ ਦੀਆਂ ਕੀਮਤਾਂ ਜਿਹੜੀਆਂ ਆ ਉਹ ਲਗਾਤਾਰ ਵੱਧਦੀਆਂ ਜਿਹੜੀਆਂ ਉਹ ਜਾ ਰਹੀਆਂ ਨੇ। ਸੋ ਸਥਿਤੀ ਬੇਕਾਬੂ ਜਿਹੜੀ ਆ ਉਹ ਹੋ ਰਹੀ ਆ। ਸੋ ਇਹ ਇਕੱਲਾ ਇਹੀ ਇੱਕ ਬਿਜ਼ਨਸ ਹੀ ਨਹੀਂ, ਟਰੱਕਿੰਗ ਹੀ ਨਹੀਂ, ਟਰੱਕਿੰਗ ਦੇ ਨਾਲ ਹੋਰ ਕਿੰਨੇ ਜ਼ਿਆਦਾ ਜਿਹੜੇ ਬਿਜ਼ਨਸਿਸ ਜੁੜੇ ਹੁੰਦੇ ਆ, ਉਹਨਾਂ ਦੇ ਉੱਤੇ ਕਾਫੀ ਭੈੜਾ ਅਸਰ ਆ ਆਉਣ ਵਾਲੇ ਸਮੇਂ ਦੇ ਵਿੱਚ ਪੈਣ ਵਾਲਾ ਹੈਗਾ ਆ। ਸੋ ਦੇਖੋ ਕੀ ਬਣਦਾ ਆ। ਜੇ ਕੀਮਤਾਂ ਇਹ ਥੱਲੇ ਨਹੀਂ ਆਉਂਦੀਆਂ ਤਾਂ ਲੋਕਾਂ ਦੇ ਵਿੱਚ ਹਾਹਾਕਾਰ ਤਾਂ ਪਹਿਲਾਂ ਹੀ ਮਚੀ ਆ। ਆਪਾਂ ਆਲਰੇਡੀ ਜਿੱਦਾਂ ਪਹਿਲਾਂ ਵੀ ਦੱਸ ਰਹੇ ਹਾਂ, ਕੱਚੇ ਤੇਲ ਦੀਆਂ ਕੀਮਤਾਂ ਜਿਹੜੀਆਂ ਹਰਜੋਤ ਸਿੰਘ ਜੀ ਆਲਰੇਡੀ ਜਦੋਂ ਹੁਣ ਆਪਾਂ ਗੱਲ ਕਰ ਰਹੇ ਹਾਂ ਤੇ $122 ਨੂੰ ਜਿਹੜੇ ਆ ਬੈਰਲ ਦੇ ਹਿਸਾਬ ਦੇ ਨਾਲ ਜਿਹੜੀਆਂ ਇਸ ਟਾਈਮ ਚੱਲ ਰਹੀਆਂ। ਈਵਨ ਫਿਊਚਰ ਵੀ ਜਿਹੜਾ ਆ ਉਸ ਦਾ ਇੱਥੇ ਹੀ ਜਿਹੜਾ ਉਹ ਚੱਲ ਰਿਹਾ ਆ। ਸੋ ਸਥਿਤੀ ਜਿਹੜੀ ਆ ਜੇ ਬੇਕਾਬੂ ਆ। ਹੁਣ ਤਾਂ ਸਾਰੇ ਹੀ ਪਾਸੇ ਦੁਨੀਆ ਦੇ ਵਿੱਚ ਹੀ ਜਿਹੜੀ ਇਸ ਨੂੰ ਲੈ ਕੇ ਹਾਹਾਕਾਰ ਆ ਉਹ ਮਚ ਰਹੀ ਹੈਗੀ ਆ। ਜੀ, ਕਹਿੰਦੇ ਆਇਲ ਪ੍ਰਾਈਸਿਸ ਬੈਰਲ $150 ਸਮਰ ਇਸ ਆਉਣ ਵਾਲੇ 1-2 ਮਹੀਨਿਆਂ 'ਚ ਜਾ ਸਕਦਾ ਆ। ਇਸੇ ਕਰਕੇ ਅੱਜ ਪ੍ਰੈਜ਼ੀਡੈਂਟ ਜੋ ਬਾਈਡਨ ਹੁਣੀ ਇਜ਼ਰਾਈਲ ਜਾਣਾ ਸੀ ਤੇ ਇਜ਼ਰਾਈਲ ਤੋਂ ਬਾਅਦ ਉਹਨਾਂ ਨੇ ਬਿਆਨ ਕੀਤਾ ਹੈ ਵੀ ਉਹ ਸਾਊਦੀ ਅਰੇਬੀਆ ਵੀ ਜਾਣਗੇ, ਤੇਲ ਦੀ ਬਾਬਤ ਗੱਲਬਾਤ ਕਰਨਗੇ। ਜੀ, ਅਗਲੇ ਮਹੀਨੇ ਜਿਹੜਾ ਹਰਜੋਤ ਸਿੰਘ ਜੀ ਉਹਨਾਂ ਨੇ ਜੁਲਾਈ ਦੇ ਵਿੱਚ ਉਹ ਜਾ ਰਹੇ ਹੈਗੇ ਆ। ਸੋ ਦੇਖੋ ਉਦੋਂ ਤੱਕ ਕੁਛ ਕਾਬੂ ਹੁੰਦਾ ਆ ਜਾਂ ਨਹੀਂ। ਹੁਣ ਤਾਂ ਇਹ ਬੀਤੇ ਦਿਨਾਂ ਦੇ ਵਿੱਚ ਤਾਂ ਹਰਜੋਤ ਸਿੰਘ ਜੀ ਇਹ ਕਹਿ ਰਹੇ ਸੀਗੇ ਜੀ, ਅਸੀਂ ਫਿਰ ਬੋਲੇ ਆ ਕੇ ਰਾਸ਼ਟਰਪਤੀ ਬਾਈਡਨ, ਕਹਿੰਦੇ ਜੀ 8-9 ਹਜ਼ਾਰ ਡਰਿਲਿੰਗ ਪਰਮਿਟ ਦਿੱਤੇ ਆ, ਪਰ ਇਹ ਪਰਮਿਟ ਜਿਹੜੇ ਆ ਉਹ ਉਸ ਨੂੰ ਵਰਤ ਨਹੀਂ ਰਹੇ ਜਿਹੜੀਆਂ ਕੰਪਨੀਆਂ ਆ। ਉਹਨਾਂ ਨੇ ਕਿਹਾ ਵੀ ਇਹਨਾਂ ਕੰਪਨੀਆਂ ਨੂੰ ਹੁਣ ਇਨਵੈਸਟ ਕਰਨਾ ਚਾਹੀਦਾ ਅਮਰੀਕਾ ਦੇ ਵਿੱਚ, ਵੀ ਇੱਥੇ ਜਿਹੜਾ ਤੇਲ ਕੱਢਣ ਤੇ ਉਹ ਚੀਜ਼ਾਂ ਕਰਨ। ਸੋ ਇਹ ਵੀ ਇੱਕ ਨਵਾਂ ਜਿਹੜੀ ਚੀਜ਼ ਆ ਨਾਲ ਦੇ ਨਾਲ ਹਰਜੋਤ ਸਿੰਘ ਜੀ ਚੱਲ ਰਹੀ ਹੈਗੀ ਆ। ਪਰ ਸਥਿਤੀ ਹਾਲ ਦੀ ਘੜੀ ਆਮ ਲੋਕਾਂ ਦੇ ਲਈ ਉਹ ਮਾੜੀ ਆ। ਅਜੇ ਐਵਰੀ ਡੇ ਇਹਨਾਂ ਨੇ ਪਿਛਲੇ ਕਈ ਮਹੀਨਿਆਂ ਤੋਂ 1 ਮਿਲੀਅਨ ਬੈਰਲ ਪਰ ਡੇ ਜਿਹੜਾ ਆ ਐਕਸਟਰਾ ਤੇਲ ਭੰਡਾਰਾਂ ਦੇ ਵਿੱਚੋਂ ਉਹ ਕੱਢ ਰਹੇ ਹੈਗੇ ਨੇ। ਜੀ, ਅਗਲੀ ਖਬਰ ਸ਼ਿਕਾਗੋ ਏਰੀਏ ਤੋਂ ਆ ਰਹੀ ਹੈ। ਸ਼ਿਕਾਗੋ ਦੇ ਵਿੱਚ ਬਹੁਤ ਸਾਰਾ ਟੋਰਨੇਡੋ ਵਾਰਨਿੰਗਸ ਹੋਈਆਂ ਆ, ਟੋਰਨੇਡੋਜ਼ ਆਏ ਆ, ਸਟਾਰਮ ਆਏ ਆ, ਕਾਫੀ ਘਰਾਂ ਦਾ ਨੁਕਸਾਨ ਹੋਇਆ, ਟਰੀ ਕਾਫੀ ਟੁੱਟ ਗਏ ਆ, 40,000 ਲੋਕ ਬਿਨਾਂ ਬਿਜਲੀ ਤੋਂ ਹੈਗੇ ਆ। ਇੱਕ ਬਹੁਤ ਹੀ ਪਾਵਰਫੁਲ ਸਟਾਰਮ ਨੇ ਹਿੱਟ ਕੀਤਾ ਜਿਹੜਾ ਕਿ 85 ਮਾਈਲ ਪਰ ਆਵਰ ਦੇ ਹਿਸਾਬ ਨਾਲ ਵਿੰਡਸ ਲਿਜਾ ਰਿਹਾ ਸੀ, ਜਿਸ ਨਾਲ ਲੇਕ ਮਿਸ਼ੀਗਨ ਤੋਂ ਲੈ ਕੇ ਐਲਗਿਨ ਤੱਕ ਲੋਕ ਟਰੈਵਲ ਵੀ ਕਰਦੇ ਸੀ, ਉਹਨਾਂ ਦਾ ਵੀ, ਕਾਰਾਂ ਦਾ ਵੀ ਬਹੁਤ ਨੁਕਸਾਨ ਹੋਇਆ ਹੈਗਾ। 44,000 ਦੇ ਕਰੀਬ ਕਸਟਮਰਸ ਬਿਨਾਂ ਬਿਜਲੀ ਤੋਂ ਇਸ ਟਾਈਮ ਸ਼ਿਕਾਗੋ ਏਰੀਆ ਦੇ ਵਿੱਚ ਹੈਗੇ ਆ। ਜੀ ਜੀ, ਤੇ ਆਪਾਂ ਇੱਥੇ ਇੱਕ ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੋਵਾਂਗੇ ਤੇ ਖਬਰਾਂ ਦਾ ਸਿਲਸਿਲਾ ਜਿਹੜਾ ਹੈ ਉਹ ਇਸੇ ਤਰੀਕੇ ਦੇ ਨਾਲ ਚੱਲਦਾ ਰਹੇਗਾ ਜੀ।
ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KWRU Fresno 1300 AM KLHC Bakersfield 1350 AM KOBO Yuba City 1450 AM KIID Sacramento 1470 AM KCVR Lodi Stockton 1570 AM ਜੇਕਰ ਕਰਵਾਉਣਾ ਚਾਹੁੰਦੇ ਹੋ ਤੁਸੀਂ ਯੂਐਸ ਇਮੀਗ੍ਰੇਸ਼ਨ ਦਾ ਕਿਸੇ ਵੀ ਤਰੀਕੇ ਦਾ ਕੰਮ ਤਾਂ ਹਮੇਸ਼ਾ ਯਾਦ ਰੱਖੋ ਟੇਕੇਣਾ ਇਮੀਗ੍ਰੇਸ਼ਨ ਲਾ ਫਰਮ ਫੈਮਿਲੀ ਪਟੀਸ਼ਨਸ ਅਸਾਈਲਮ ਦੇ ਕੇਸਿਸ ਦੇ ਜਾਂ ਹੋਰ ਕਿਸੇ ਵੀ ਤਰੀਕੇ ਦੀ ਯੂਐਸ ਇਮੀਗ੍ਰੇਸ਼ਨ ਦੇ ਕੰਮ ਦੇ ਲਈ ਕਾਲ ਕਰੋ ਅਟਾਰਨੀ ਜੇ ਟੇਕਿਆਣਾ 4159090503 4159090503 ਅਟਾਰਨੀ ਟੇਕਿਆਣਾ ਪੰਜਾਬੀ ਰੇਡੀਓ ਯੂਐਸਏ ਦੇ ਉੱਤੇ ਹਰ ਸ਼ਨੀਚਰਵਾਰ 9 ਤੋਂ 10:30 ਵਜੇ ਤੱਕ ਕੈਲੀਫੋਰਨੀਆ ਟਾਈਮ ਦੇ ਮੁਤਾਬਕ ਇਮੀਗ੍ਰੇਸ਼ਨ ਸ਼ੋਅ ਵੀ ਲੈ ਕੇ ਹਾਜ਼ਰ ਹੁੰਦੇ ਹਨ ਲਾਈਫ ਇੰਸ਼ੋਰੈਂਸ ਪਰਿਵਾਰ ਪ੍ਰਤੀ ਜ਼ਿੰਮੇਵਾਰੀ ਦਾ ਅਹਿਸਾਸ ਆਪਣੇ ਜਾਣ ਪਿੱਛੋਂ ਪਰਿਵਾਰ ਨੂੰ ਆਰਥਿਕ ਤੌਰ ਤੇ ਮਜ਼ਬੂਤ ਛੱਡ ਕੇ ਜਾਓ ਬੱਚਿਆਂ ਦੀ ਪੜ੍ਹਾਈ ਦੇ ਖਰਚੇ ਮਾਰਗੇਜ ਦੇ ਫਿਕਰ ਤੋਂ ਆਪਣੇ ਪਰਿਵਾਰ ਨੂੰ ਬਚਾਉਣ ਲਈ ਅੱਜ ਹੀ ਆਪਣੀ ਲਾਈਫ ਇੰਸ਼ੋਰੈਂਸ ਕਰਵਾਓ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਤੁਹਾਨੂੰ ਸੇਮ ਡੇ ਵਿਦਆਊਟ ਮੈਡੀਕਲ ਤੁਹਾਡੀਆਂ ਜ਼ਰੂਰਤਾਂ ਦੇ ਅਨੁਸਾਰ ਵਧੀਆ ਲਾਈਫ ਇੰਸ਼ੋਰੈਂਸ ਪਾਲਿਸੀ ਲੈ ਕੇ ਦੇਣਗੇ ਫ੍ਰੀ ਕੋਟ ਦੇ ਲਈ ਹੋਰ ਜਾਣਕਾਰੀ ਦੇ ਲਈ ਅੱਜ ਹੀ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 4082722500 408-272-2500 ਸ਼ਰਤਾਂ ਲਾਗੂ ਕੈਲੀਫੋਰਨੀਆ ਲਾਇਸੈਂਸ ਨੰਬਰ 0F89805 1450 AM, KIID Sacramento 1470 AM, KWRU Fresno 1300 AM, KLHC Bakersfield 1350 AM, KCVR Stockton Modesto 1570 AM. ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ ਇਸ ਵਕਤ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਇਸ ਟਾਈਮ ਅਪਡੇਟ ਅਮਰੀਕਾ ਹਰਜੋਤ ਸਿੰਘ ਜੀ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਧੰਨਵਾਦ ਜੀ ਆਇਆਂ ਨੂੰ ਅਗਲੀਆਂ ਖਬਰਾਂ ਤੋਂ ਪਹਿਲਾਂ ਇੱਕ ਆਪਾਂ ਥੋੜੀ ਜਿਹੀ ਵਾਰਨਿੰਗ ਦੇਣੀ ਆ ਆਪਣੇ ਜਿੰਨੇ ਵੀ ਸਰੋਤੇ ਸੁਣ ਰਹੇ ਆ ਕਿਉਂਕਿ ਪਿਛਲੇ ਸਮਿਆਂ ਦੇ ਵਿੱਚ ਬਹੁਤ ਜ਼ਿਆਦਾ ਫਰਾਡ ਦੀਆਂ ਕਾਲਸ ਕੋਈ ਯੂਟਿਲਿਟੀ ਬਿੱਲ ਕੋਈ ਪੈਸੇ ਕੋਈ IRS ਕੋਈ ਇਮੀਗ੍ਰੇਸ਼ਨ ਆਦੀਆਂ ਹੁਣ ਇੱਕ ਨਵਾਂ ਜਿਹੜੇ ਟੈਕਸਟ ਮੈਸੇਜ ਆ ਫਰਾਡ ਆ ਰਿਹਾ ਪੇ ਔਰ ਡਾਈ ਟੈਕਸਟ ਸਕੈਮ ਆ ਇਹਦੇ ਵਿੱਚ ਤੁਹਾਨੂੰ ਟੈਕਸਟ ਮੈਸੇਜ ਆਉਂਦਾ ਆ ਪਈ ਜੀ ਤੁਹਾਡਾ ਨਾਂ ਆਇਆ ਤੇ ਤੁਹਾਡੇ ਮੁੰਡੇ ਦਾ ਨਾਂ ਆਇਆ ਜਾਂ ਤੁਹਾਡੀ ਪਤਨੀ ਦਾ ਨਾਂ ਆਇਆ ਵਾਈਫ ਦਾ ਨਾਂ ਆਇਆ ਕਿਉਂਕਿ ਅੱਜ ਕੱਲ ਬੜਾ ਈਜ਼ੀ ਆ ਤੁਸੀਂ ਗੂਗਲ ਦੇ ਉੱਤੇ ਸਰਚ ਕਰ ਲਓ ਤੁਹਾਡੇ ਰਿਸ਼ਤੇਦਾਰ ਜਿੰਨੇ ਆ ਉਹਨਾਂ ਦੇ ਨਾਂ ਵੀ ਆ ਜਾਂਦੇ ਆ ਸੇਮ ਐਡਰੈਸ ਤੇ ਰਹਿੰਦੇ ਆ ਤੇ ਇਦਾਂ ਹੀ ਆਹ ਕੁਝ ਦਿਨ ਪਹਿਲਾਂ ਆਪਣਾ ਇੱਕ ਪੰਜਾਬੀ ਨੌਜਵਾਨ ਸਿਕਿਉਰਿਟੀ ਦੀ ਕੰਪਨੀ ਕੰਮ ਕਰਦਾ ਆ ਉਹਨੂੰ ਟੈਕਸਟ ਮੈਸੇਜ ਆਇਆ ਵੀ ਤੇਰਾ ਨਾਮ ਆਇਆ ਵਾਈਫ ਦਾ ਆਇਆ ਮੁੰਡੇ ਦਾ ਨਾਮ ਆਇਆ
ਤੇ ਸਾਨੂੰ ਹਾਇਰ ਕੀਤਾ ਗਿਆ ਤੈਨੂੰ ਮਾਰਨ ਦੇ ਲਈ, ਤੇ $3000 ਇੱਕ ਦਿਨ ਦੇ ਵਿੱਚ 24 ਘੰਟਿਆਂ 'ਚ ਜਮ੍ਹਾਂ ਕਰਾ ਦੇ, ਨਹੀਂ ਤਾਂ ਵੀ ਤੈਨੂੰ ਮਾਰ ਦਿੱਤਾ ਜਾਊਗਾ। ਇੱਥੇ ਰੱਖ ਤੇ ਉਹ ਬੰਦਾ ਇੰਨਾ ਡਰ ਗਿਆ, ਉਹਨੂੰ ਵਿਚਾਰੇ ਨੇ ਜਮ੍ਹਾਂ ਵੀ ਕਰਾਤਾ। ਜਮ੍ਹਾਂ ਕਰਾ ਕੇ ਫਿਰ ਜਦੋਂ ਉਹਨੂੰ ਹੋਰ ਕਿਸੇ ਦੋਸਤ ਮਿੱਤਰ ਨਾਲ ਗੱਲ ਕੀਤੀ, ਉਹਨੇ ਕਿਹਾ ਯਾਰ ਤੂੰ ਆਹ ਤਾਂ ਬਹੁਤ ਬੇਵਕੂਫੀ ਕੀਤੀ ਆ। ਫਿਰ ਉਹ ਪੁਲਿਸ ਨੂੰ ਇਨਫੋਰਮ ਕੀਤਾ, ਤੇ ਉਹ ਤੋਂ ਬਾਅਦ ਬੈਂਕ ਕੋਲ ਗਿਆ। ਹੁਣ ਬੈਂਕ ਵਾਲਿਆਂ ਨੇ ਕਿਹਾ ਵੀ 40 ਦਿਨ ਲੱਗਣੇ ਆ, ਅਸੀਂ ਪਤਾ ਕਰਾਂਗੇ ਕੀ ਆ, ਉਹ ਪਤਾ ਨਹੀਂ ਕੀ ਹੋਊਗਾ। ਸੋ ਮੇਕ ਸ਼ੋਰ ਕਰੋ। ਬਹੁਤ ਵਾਰ ਤੁਹਾਨੂੰ ਟੈਕਸਟ ਮੈਸੇਜ ਆਉਂਦੇ ਆ, ਰਿਕੋਗਨਾਈਜ਼ੇਬਲ ਨਹੀਂ ਹੁੰਦੇ ਹੈਗੇ। ਟੈਕਸਟ ਮੈਸੇਜ ਕਰਕੇ ਤੁਹਾਡੇ ਕੋਲ ਉੱਥੇ ਗੋਲੀ ਨਹੀਂ ਚਲਾਉਣ ਲੱਗਾ। ਸੋ ਡਰੋ ਨਾ, ਇਦਾਂ ਦਾ ਅੱਜ ਕੱਲ੍ਹ ਬਹੁਤ ਜ਼ਿਆਦਾ ਫਰਾਡ ਚੱਲ ਰਿਹਾ ਆ। ਜਿਹੜਾ ਵੀ ਟੈਕਸਟ ਮੈਸੇਜ ਆਉਂਦਾ ਆ ਉਹਨੂੰ ਸਟਾਪ, ਡਿਲੀਟ ਕਰ ਦਿਓ, ਬਲੌਕ ਕਰ ਦਿਓ। ਤੁਸੀਂ 7726 ਕਰਕੇ ਉਹਨੂੰ ਬਲੌਕ ਕਰ ਸਕਦੇ ਆ, ਰਿਪੋਰਟ ਕਰ ਸਕਦੇ ਹੈਗੇ ਫੈਡਰਲ ਟ੍ਰੇਡ ਕਮਿਸ਼ਨ ਨੂੰ। ਸੋ ਜਿੰਨੇ ਵੀ ਸਰੋਤੇ ਸਾਡੇ ਸੁਣ ਰਹੇ ਆ, ਪਲੀਜ਼ ਮੇਕ ਸ਼ੋਰ ਕਰੋ, ਜੇ ਤੁਹਾਡਾ ਇਦਾਂ ਦਾ ਕੋਈ ਟੈਕਸਟ ਮੈਸੇਜ ਆਉਂਦਾ ਆ ਉਹਨੂੰ ਡਿਲੀਟ ਕਰ ਦਿਓ, ਇਗਨੋਰ ਕਰ ਦਿਓ। ਕੋਈ ਡਰਨ ਵਾਲੀ ਗੱਲ ਨਹੀਂ ਹੈ। ਪਰ ਕਈ ਵਾਰੀ ਬੰਦਾ ਘਬਰਾਇਆ ਹੋਇਆ ਹੁੰਦਾ ਆ, ਤੇ ਉਹ ਦੇਖੋ ਵੀ ਜਿਸ ਤਰ੍ਹਾਂ ਇਸ ਪੰਜਾਬੀ ਆਪਣੇ ਭਰਾ ਨੇ ਪੈਸੇ ਵੀ ਜਮ੍ਹਾਂ ਕਰਾਤੇ, ਤੇ ਬਾਅਦ ਦੇ ਵਿੱਚ ਹੁਣ ਜਦ ਕਿਸੇ ਨਾਲ ਗੱਲ ਕੀਤੀ ਤਾਂ ਪਤਾ ਲੱਗਾ ਵੀ ਨਹੀਂ, ਇਹ ਤਾਂ ਲੁੱਟਣ ਵਾਲੇ ਸੀ, ਉਹੀ ਇਹਨਾਂ ਨੇ ਕਿੱਥੇ ਆ ਕੇ ਗੋਲੀ ਮਾਰਨੀ ਸੀ। ਸੋ ਇਹ ਧਿਆਨ ਰੱਖੋ। ਜੀ, ਜੀ, ਬਿਲਕੁਲ। ਸੋ ਤੁਸੀਂ ਆਪਣੀ ਜਾਨ ਦੀ ਕੀਮਤ $3000 ਨਾ ਸਮਝੋ, ਜ਼ਿਆਦਾ ਹੁੰਦੀ ਆ। ਤੇ ਏਦਾਂ ਬਿਲਕੁਲ ਜਿੱਦਾਂ ਤੁਸੀਂ ਕਿਹਾ ਵੀ ਐਕਚੁਅਲੀ ਘਬਰਾ ਜਾਂਦਾ ਹੈ ਬੰਦਾ। ਮੇਨ ਜਿਹੜੀ ਉਹ ਗੱਲ ਆ, ਚੇਤਾ ਹੀ ਨਹੀਂ ਹੁੰਦਾ ਬੰਦੇ ਨੂੰ ਵੀ ਇਹ ਚੀਜ਼ ਹੋ ਸਕਦੀ। ਤੇ ਇੱਕ ਦੇਖੋ ਮੈਸੇਜ ਆਉਣ ਤੋਂ ਬਾਅਦ 'ਚ ਉਹਨਾਂ ਦੇ ਪੂਰੇ ਪਰਿਵਾਰ ਦੇ ਵਿੱਚ ਤੜਥੱਲੀ ਮੱਚ ਗਈ ਹੋਣੀ ਆ, ਭਾਜੜਾਂ ਜਿਹੜੀਆਂ ਉਹ ਪੈ ਗਈਆਂ ਹੋਣੀਆਂ ਆ। ਏਦਾਂ ਦੇ ਪਤਾ ਨਹੀਂ ਕਿੰਨੇ ਅਜਿਹੇ ਪਰਿਵਾਰ ਹੋਣੇ ਆ। ਇਹਨਾਂ ਨੇ ਤਾਂ ਚਲੋ ਦੱਸ ਦਿੱਤਾ, ਕਈ ਅਜਿਹੇ ਹੋਣਗੇ ਜਿਨ੍ਹਾਂ ਨੇ ਚੁੱਪ-ਚੁਪੀਤੇ ਪੈਸੇ ਡਾਲਰ ਵੀ ਜਿਹੜੇ ਦੇ ਦਿੱਤੇ ਹੋਣੇ, ਦੱਸਿਆ ਵੀ ਕਿਸੇ ਨੂੰ ਨਹੀਂ ਹੋਣਾ। ਜੀ ਸੋ ਬਚ ਕੇ ਜਿਹੜਾ ਇਹ ਚੀਜ਼ਾਂ ਤੋਂ ਰਹੋ। ਇਹਦੇ ਨਾਲ ਇੱਕ ਅਜਿਹਾ ਵੀ ਹੋਰ ਚੱਲ ਰਿਹਾ ਹੈ ਹਰਜੋਤ ਸਿੰਘ ਜੀ, ਵੀ ਤੁਸੀਂ ਤੁਹਾਡੇ ਨਾਲ ਅਨਆਥੋਰਾਈਜ਼ਡ ਐਕਟੀਵਿਟੀ ਹੋਈ ਆ ਬੈਂਕ ਅਕਾਊਂਟ ਦੇ ਵਿੱਚ, ਤੁਸੀਂ ਲੌਗਇਨ ਕਰਕੇ ਕਨਫਰਮ ਕਰੋ। ਉਸ ਚੀਜ਼, ਉਹ ਮੈਸੇਜ ਯੂਜਲੀ ਜਿਹੜਾ ਆ ਉਹ ਮੋਸਟ ਪ੍ਰੋਬਬਲੀ ਸਕੈਮ ਹੁੰਦਾ ਆ। ਉਹ ਤੁਸੀਂ ਕਲਿੱਕ ਕਰਕੇ ਜੇ ਉੱਥੇ ਆਪਣਾ ਯੂਜ਼ਰ ਨੇਮ ਪਾਸਵਰਡ ਪਾਉਂਗੇ, ਉਹਨਾਂ ਦੀ ਜਿਹੜਾ ਲਿੰਕ ਆਉਂਦਾ ਆ, ਤਾਂ ਉਹਦੇ ਨਾਲ ਕੀ ਹੋਣਾ, ਉਹਨੂੰ ਫਿਸ਼ਿੰਗ ਮੈਸੇजेस ਕਹਿੰਦੇ ਆ। ਵੀ ਉਹਦੇ ਵਿੱਚ ਜਦੋਂ ਤੁਸੀਂ ਭਰਨਾ ਤਾਂ ਤੁਸੀਂ ਬੇਸਿਕਲੀ ਆਪਣਾ ਯੂਜ਼ਰ ਨੇਮ ਤੇ ਪਾਸਵਰਡ ਉਹਨਾਂ ਨੂੰ ਘੱਲ ਦੇਣਾ ਆ, ਉਹਨਾਂ ਦੇ ਕੋਲੋਂ ਰਿਕਾਰਡ ਹੋ ਜਾਣਾ। ਸੋ ਕਦੀ ਵੀ ਅਜਿਹੇ ਮੈਸੇजेस ਦੇ ਉੱਤੇ ਗੌਰ ਨਾ ਕਰੋ। ਇੱਕ ਆਉਂਦਾ ਹੁੰਦੀ ਆ ਕਾਲ ਜਾਂ ਫੋਨ ਮੈਸੇਜ ਵੀ ਤੁਹਾਡੇ ਐਮਾਜ਼ੋਨ ਤੋਂ ਆਈਫੋਨ ਨਵਾਂ ਕਿਸੇ ਨੇ ਕਰ ਲਿਆ ਜੀ, ਲੈ ਲਿਆ ਆ, ਤੇ ਉਹ ਦੇਖੋ ਜੀ ਉਹਨੂੰ ਅਸੀਂ ਡਿਸਪਿਊਟ 'ਚ ਪਾਇਆ ਆ। ਸੋ ਇਦਾਂ ਦਾ ਜੇ ਤੁਹਾਨੂੰ ਕਿਤੇ ਮਾੜਾ ਮੋਟਾ ਵੀ ਆਪਣੇ ਬੈਂਕ ਖਾਤੇ ਨੂੰ ਲੈ ਕੇ ਜਾਂ ਇਦਾਂ ਦੇ ਅਕਾਊਂਟ ਨੂੰ ਲੱਗਦਾ ਆ, ਉਸ ਮੈਸੇਜ ਵਿੱਚ ਜਿਹੜਾ ਲਿੰਕ ਆ ਉੱਤੇ ਕਦੀ ਵੀ ਨਹੀਂ ਕਲਿੱਕ ਕਰਨਾ। ਆਪਣਾ ਜਿਹੜਾ ਐਕਚੁਅਲ ਦੇ ਵਿੱਚ ਤੁਹਾਡਾ ਬੈਂਕ ਅਕਾਊਂਟ ਆ, ਉਹਦਾ ਲੌਗਇਨ ਆ, ਉਹਦੀ ਐਪ ਆ ਜਾਂ ਐਮਾਜ਼ੋਨ ਆ ਜਾਂ ਹੋਰ ਕੋਈ ਵੀ ਜਿਹੜੀ ਵੀ ਐਪ ਤੁਸੀਂ ਵਰਤਦੇ ਆ, ਉਹਦੇ ਵਿੱਚ ਜਾ ਕੇ ਸੰਤੁਸ਼ਟੀ ਜਿਹੜੀ ਕਰ ਲਓ, ਉਹਦੇ ਵਿੱਚ ਲੌਗਇਨ ਕਰਕੇ। ਸੋ ਕਦੀ ਵੀ ਇਦਾਂ ਦੇ ਆਏ ਮੈਸੇजेस ਦੇ ਵਿੱਚ ਜਿਹੜਾ ਵੀ ਲਿੰਕ ਆਉਂਦਾ ਆ ਉਹਨੂੰ ਕਲਿੱਕ ਨਾ ਕਰੋ। ਗਲਤੀ ਦੇ ਨਾਲ ਵੀ ਜਿਹੜਾ ਉਹ ਲਿਖ ਕੇ ਨਾ ਜਿਹੜਾ ਉਹ ਰੱਖੋ ਤੇ ਡਿਲੀਟ ਕਰ ਦਿਓ। ਉਹਨੂੰ ਸਾਂਭ ਕੇ ਰੱਖਣ ਦਾ ਉਸ ਮੈਸੇਜ ਦਾ ਕੋਈ ਫਾਇਦਾ ਨਹੀਂ। ਡਿਲੀਟ ਕਰੋ ਜਾਂ ਉਹ ਨੰਬਰ ਨੂੰ ਜਿਹੜਾ ਉਹ ਤੁਸੀਂ ਬਲੌਕ ਕਰ ਦਿਓ। ਸੋ ਇਸ ਚੀਜ਼ਾਂ ਦਾ ਜਿਹੜਾ ਉਹ ਆਪਾਂ ਵਿਸ਼ੇਸ਼ ਧਿਆਨ ਅੱਜ ਕੱਲ ਰੱਖੀਏ। ਬੜਾ ਈਜ਼ੀ ਆ ਕਿਸੇ ਨੂੰ ਵੀ ਸਰਚ ਕਰਨਾ, ਚਾਹੇ ਤੁਸੀਂ 20 ਸਾਲ ਪਹਿਲਾਂ ਕਿਸੇ ਵੀ ਐਡਰੈਸ ਤੇ ਰਹੇ ਹੋਵੋਗੇ, ਗੂਗਲ ਦੇ ਨਾਮ ਪਾਓ, ਤੁਹਾਨੂੰ ਸਾਰਾ ਪਤਾ ਲੱਗ ਜਾਂਦਾ ਵੀ ਕਿਹੜੇ ਐਡਰੈਸ ਤੇ ਕਿਹੜੇ ਨਹੀਂ ਸਾਲ ਹਰਜੋਤ ਕਿੱਥੇ ਸਿੰਘ ਜੀ, ਰਹੇ ਆ। ਇਹਦੇ ਵਿੱਚ ਤਾਂ ਸਿੱਧੀ ਜੀ ਗੱਲ ਆ। 2-3 ਸਾਲ ਪਹਿਲਾਂ ਐਕਸਪੀਰੀਅੰਸ ਸੀਗੇ ਜਾਂ ਇਕਵੀਫੈਕਸ, ਉਹਨਾਂ ਦਾ ਕਿੰਨਾ ਵੱਡਾ ਡਾਟਾ ਲੀਕ ਹੋਇਆ ਸੀਗਾ ਜੀ ਕ੍ਰੈਡਿਟ ਰਿਪੋਰਟ ਵਾਲਿਆਂ ਦਾ। ਉਹਦੇ ਵਿੱਚ ਤਾਂ ਆਪਣੀ ਜ਼ਿੰਦਗੀ ਦਾ ਪੂਰੀ ਜਨਮ ਪੱਤਰੀ ਆ। ਜਿਹੜਾ ਬੰਦਾ ਉਹਨਾਂ ਸਮਿਆਂ ਦੇ ਵਿੱਚ ਰਹਿੰਦਾ ਆ, ਉਹਨਾਂ ਦਾ ਡਾਟਾ ਇੰਨਾ ਜ਼ਿਆਦਾ ਉਦੋਂ ਲੀਕ ਹੋਇਆ ਸੀ, ਹੈਕ ਹੋਇਆ ਸੀ। ਉਹ ਚੋਰਾਂ ਨੂੰ ਬਲੈਕ ਜਿਹੜੀਆਂ ਡਾਰਕ ਵੈਬ ਦੇ ਜਿਹੜੀਆਂ ਹੁੰਦੀਆਂ ਆ, ਬਲੈਕ ਲਿਸਟਡ ਵੈਬਸਾਈਟ ਜਾਂ ਇਦਾਂ ਦੀਆਂ ਆ, ਉੱਥੇ ਤਾਂ ਉਹ ਡਾਟਾ ਆਲਰੇਡੀ ਵੇਚਣ ਡਏ ਹੈਗੇ ਆ। ਸੋ ਆਪੋ ਆਪਣੇ ਜਿਹੜੇ ਇੱਕ ਤਾਂ ਪਾਸਵਰਡਸ ਜਿੰਨੇ ਵੀ ਪੁਰਾਣੇ ਨਵੇਂ ਜਿੰਨੇ ਵੀ ਆ ਨਾ, ਉਹਨਾਂ ਨੂੰ ਅਪਡੇਟ ਭਾਈ ਕਰ ਲਓ। ਆਈਫੋਨ ਦੇ ਵਿੱਚ ਤਾਂ ਇਹ ਨਵਾਂ ਫੀਚਰ ਆ ਗਿਆ ਹੈਗਾ ਆ। ਉਹ ਦੱਸ ਦਿੰਦਾ ਆ ਤੁਹਾਡੇ ਪਾਸਵਰਡਸ ਨੂੰ ਵੀ ਇਹ ਕੰਪਰੋਮਾਈਜ਼ ਤਾਂ ਨਹੀਂ, ਇਹ ਕਿਸੇ ਡਾਟਾ ਲੀਕ ਦੇ ਵਿੱਚ ਕਿਤੇ ਸ਼ੇਅਰ ਤਾਂ ਨਹੀਂ ਹੋ ਸਕਦਾ। ਤੁਸੀਂ ਉਹਨਾਂ ਨੂੰ ਤੁਰੰਤ ਜਿਹੜਾ ਉਹ ਚੇਂਜ ਕਰੋ। ਪਰ ਇਹ ਤੁਹਾਡੇ ਨਾਲ ਸੰਬੰਧਿਤ ਜਿਹੜਾ ਡਾਟਾ ਆ, ਅਜਿਹੀਆਂ ਜਿਹੜੀਆਂ ਵੈਬਸਾਈਟਸ ਦੇ ਉੱਤੇ ਆਪਾਂ ਆਪਣੀ ਜ਼ਿੰਦਗੀ ਦੀ ਜਨਮ ਪੱਤਰੀ ਜਿਹੜੀ ਉਹ ਦੇ ਛੱਡਦੇ ਆ, ਉਹ ਹੁੰਦੀਆਂ ਆ ਹੁਣ ਕ੍ਰੈਡਿਟ ਰਿਪੋਰਟਸ ਦੇ ਵਿੱਚ ਤਾਂ ਹੋਣੀਆਂ ਹੀ ਹੋਣੀਆਂ ਆ। ਉਹ ਹੁਣ ਡਾਟਾ ਆਲਰੇਡੀ ਉਹਨਾਂ ਦਾ ਹੈਕ ਹੋਇਆ, ਚੋਰੀ ਹੋਇਆ ਆ, ਉਹ ਅੱਗੇ ਤੋਂ ਅੱਗੇ ਵਿਕ ਰਿਹਾ ਆ। ਸੋ ਇਹ ਬਹੁਤ ਅੱਜ ਕੱਲ੍ਹ ਦਾ ਬਹੁਤ ਸੰਜੀਦਗੀ ਦੇ ਨਾਲ ਤੁਹਾਨੂੰ ਇਹ ਸੋਚਣ ਦੀ ਤੇ ਵਿਚਾਰਨ ਦੀ ਜ਼ਰੂਰਤ ਆ, ਕਿਹੜੀ ਇਨਫੋਰਮੇਸ਼ਨ ਤੁਸੀਂ ਸ਼ੇਅਰ ਕਰਨੀ ਆ। ਉਹ ਤਾਂ ਵੈਸੇ ਸੋਸ਼ਲ ਮੀਡੀਆ ਓਵਰਆਲ ਮਾੜਾ ਹੀ ਮਾੜਾ ਆ।
ਹਾਂ ਵੀ ਚਲੋ ਇੱਕ ਦੂਜੇ ਦੇ ਨਾਲ ਤੁਹਾਡਾ ਤਾਲਮੇਲ ਬਣ ਜਾਂਦਾ ਆ, ਪਰ ਘੱਟ ਤੋਂ ਘੱਟ ਇਨਫੋਰਮੇਸ਼ਨ ਜਿਹੜੀ ਆ ਉਹ ਤੁਸੀਂ ਆਪਣੀ ਉੱਥੇ ਸ਼ੇਅਰ ਕਰੋ। ਇਹ ਚੀਜ਼ਾਂ ਜਿਹੜੀਆਂ ਆ ਉਹ ਆਪਾਂ ਨੂੰ ਜ਼ਿਆਦਾ ਧਿਆਨ ਰੱਖਣ ਦੀ ਜਿਹੜੀ ਆ ਉਹ ਜ਼ਰੂਰਤ ਹੈਗੀ ਆ। ਆਪਣੇ ਆਪ ਨੂੰ, ਆਪਣੀ ਡਾਟਾ ਨੂੰ, ਆਪਣੀ ਪ੍ਰਾਈਵੇਸੀ ਨੂੰ ਪਹਿਲ ਦੇ ਆਧਾਰ ਦੇ ਉੱਤੇ ਦੇਖਦੇ ਹੋਏ ਉਸ ਨੂੰ ਬਚਾਉਣ ਦੀਆਂ ਜਿਹੜੀਆਂ ਕੋਸ਼ਿਸ਼ਾਂ ਆ ਆਪਣੇ ਪੱਧਰ ਦੇ ਉੱਤੇ ਤੁਹਾਨੂੰ ਕਰਦੇ ਰਹਿਣਾ ਚਾਹੀਦਾ ਹੈਗਾ ਆ। ਜੀ, ਅਗਲੀ ਖਬਰ 'ਤੇ ਚੱਲੀਏ। ਇੱਕ 350 ਪਾਉਂਡ ਦਾ ਰਿਛ ਉਸ ਨੂੰ ਯੂਥੇਨਾਈਜ਼ ਕੀਤਾ ਹੈ, ਉਸ ਨੂੰ ਮਾਰਿਆ ਗਿਆ ਕਿਉਂਕਿ ਕਹਿੰਦੇ ਭਈ ਇੱਕ ਫੈਮਿਲੀ ਦੇ ਟੈਂਟ ਦੇ ਵਿੱਚ ਵੜ ਗਿਆ ਤੇ ਜਿੱਥੇ ਉਸਨੇ ਬੱਚੇ ਨੂੰ ਵੀ ਕਾਫੀ ਜ਼ਿਆਦਾ ਫੱਟੜ ਕਰ ਦਿੱਤਾ। ਇਹ ਸਾਰਾ ਕੁਝ ਪਾਰਕ ਆਫੀਸ਼ੀਅਲਸ ਦੇ ਮੁਤਾਬਕ ਐਲਕਮੌਂਟ ਕੈਂਪ ਗਰਾਊਂਡ ਗ੍ਰੇਟ ਸਮੋਕੀ ਮਾਊਂਟੇਨਸ ਨੈਸ਼ਨਲ ਪਾਰਕ ਆ, ਉੱਥੇ ਵਾਪਰਿਆ। ਸੋ ਬਹੁਤ ਸਾਰੇ ਨੈਸ਼ਨਲ ਪਾਰਕ ਹੁੰਦੇ ਆ, ਯੋਸੇਮਿਟੀ, ਯੈਲੋਸਟੋਨ, ਇੱਦਾਂ ਦੇ ਅਮਰੀਕਾ ਦੇ ਵਿੱਚ ਵੱਡੇ ਵੱਡੇ ਪਾਰਕ ਆ ਜਿਹਦੇ ਵਿੱਚ ਲੱਖਾਂ ਦੇ ਹਿਸਾਬ ਏਕੜ ਜ਼ਮੀਨ ਆ। ਲੋਕ ਚਲੇ ਜਾਂਦੇ ਆ, ਰਾਤਾਂ ਨੂੰ ਰਹਿੰਦੇ ਵੀ ਆ, ਟੈਂਟ ਲਾ ਲੈਂਦੇ ਆ, ਫੂਡ ਹੁੰਦਾ ਆ। ਸੋ ਜਦੋਂ ਰਿਛ ਹੁੰਦਾ ਵੇਅਰ ਤੇ ਉਹ ਫੂਡ ਦੀ ਸਮੈਲ ਆ ਜਾਂਦੀ ਆ ਤੇ ਉਹ ਕਿਤੇ ਨਾ ਕਿਤੇ ਕਈ ਵਾਰੀ ਕਾਰਾਂ ਦੇ ਵਿੱਚ ਵੀ ਆਪਾਂ ਦੇਖਦੇ ਆ ਲੋਕਾਂ ਦੇ ਮਗਰ ਵੀ ਭੱਜਦੇ ਹੈਗੇ ਆ। ਸੋ ਇਹ ਸਾਰਾ ਕੁਝ ਐਲਕਮੌਂਟ ਕੈਂਪ ਗਰਾਊਂਡ 5:30 ਵਜੇ ਪਿਛਲੇ ਐਤਵਾਰ ਸਵੇਰ ਨੂੰ ਵਾਪਰਿਆ ਤੇ ਉਸ ਤੋਂ ਬਾਅਦ ਬੱਚੇ ਦੇ ਪਿਤਾ ਤੇ ਬੱਚਾ ਉਹ ਉਸ ਨੂੰ ਹਸਪੀਟਲ ਲੈ ਗਏ ਤੇ ਉੱਥੇ ਜਾ ਕੇ ਉਹਨਾਂ ਦੇ ਟੀਕੇ ਵਗੈਰਾ ਲਵਾਏ ਆ। ਪਰ ਆਫੀਸ਼ੀਅਲਸ ਨੇ ਫਿਰ ਇਸ ਰਿਛ ਨੂੰ ਯੂਥੇਨਾਈਜ਼ ਕੀਤਾ। 350 ਪਾਉਂਡ ਦਾ ਭਾਰਾ ਇਹ ਰਿਛ ਸੀਗਾ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਯੈਲੋਸਟੋਨ ਦੇ ਵਿੱਚ ਹੜ੍ਹਾਂ ਦਾ ਕਹਿਰ ਜਿਹੜਾ ਹੈ ਉਹ ਇਸ ਟਾਈਮ ਚੱਲ ਰਿਹਾ ਆ। ਇਹ ਪਹਿਲੀ ਵਾਰੀ ਹੋ ਰਿਹਾ ਆ। ਸਾਰੀਆਂ ਹੀ ਐਂਟਰੈਂਸਿਸ ਯੈਲੋਸਟੋਨ ਨੈਸ਼ਨਲ ਪਾਰਕ ਨੂੰ ਬੰਦ ਕਰ ਦਿੱਤੀਆਂ ਗਈਆਂ ਆ ਤੇ ਜਿਹੜੇ ਲੋਕ ਵਿੱਚ ਉਹਨਾਂ ਇਲਾਕਿਆਂ ਦੇ ਵਿੱਚ ਯੈਲੋਸਟੋਨ ਪਾਰਕ ਦੇ ਵਿੱਚ ਰਹਿੰਦੇ ਆ ਉਹ ਇਸ ਟਾਈਮ ਫਸੇ ਪਏ ਨੇ। ਵੀਡੀਓਜ਼ ਆ ਰਹੀਆਂ ਆ ਦਿਲ ਦਹਿਲਾਉਣ ਵਾਲੀਆਂ, ਪੂਰੇ ਦੇ ਪੂਰੇ ਘਰ ਜਿਹੜੇ ਆ ਇਸ ਪਾਰਕ ਦੇ ਵਿੱਚ ਜਿਹੜੇ ਆਏ ਹੜ੍ਹ ਆ, ਖਾਸ ਕਰਕੇ ਜਿਹੜੇ ਦਰਿਆਵਾਂ ਦੇ ਕੰਢਿਆਂ ਤੇ ਆ, ਉਹ ਰੁੜਦੇ ਜਾ ਰਹੇ ਨੇ। ਸੋ ਪੂਰੀਆਂ ਦੀਆਂ ਪੂਰੀਆਂ ਬਿਲਡਿੰਗਸ ਜਿਹੜੀਆਂ ਉਹ ਕਲੈਪਸ ਹੋ ਰਹੀਆਂ। ਇਹ ਇੱਕ ਮੋਂਟੈਨਾ ਤੋਂ ਵੀਡੀਓ ਜਿਹੜੀ ਇਸ ਟਾਈਮ ਜਿਹੜੀ ਬਹੁਤ ਜ਼ਿਆਦਾ ਵਾਇਰਲ ਜਿਹੜੀ ਉਹ ਹੋ ਰਹੀ ਹੈਗੀ ਆ। ਸੋ ਇਹ ਸਥਿਤੀ ਇਸ ਟਾਈਮ ਬਹੁਤ ਜ਼ਿਆਦਾ ਭਿਆਨਕ ਜਿਹੜੀ ਉਹ ਬਣੀ ਪਈ ਹੈਗੀ ਆ। ਸੋ ਲਗਾਤਾਰ ਭਾਰੀ ਮੀਂਹ ਦੇ ਕਰਕੇ ਉੱਥੇ ਜਿਹੜੇ ਦਰਿਆ ਆ ਉਹ ਹੜ੍ਹਾਂ ਦੀ ਸਥਿਤੀ ਦੇ ਵਿੱਚ ਵਗ ਰਹੇ ਨੇ। ਉਧਰਲੇ ਪਾਸੇ ਆਪਾਂ ਕੱਲ ਵੀ ਗੱਲ ਕਰ ਰਹੇ ਸੀ ਹਰਜੋਤ ਸਿੰਘ ਜੀ, ਇੱਕ ਪਾਸੇ ਦਰਿਆ ਜਿਹੜੇ ਉਹ ਹੜੇ ਪਏ ਨੇ ਤੇ ਇੱਧਰ ਆਪਾਂ ਵੈਸਟ ਵਾਲੇ ਪਾਸੇ ਦੇਖੀਏ, ਇਹਨਾਂ ਦਰਿਆਵਾਂ 'ਚ ਪਾਣੀ ਦੀ ਕਿੱਲਤ ਆ, ਰੈਜ਼ਰਵਾਇਰ 'ਚ ਪਾਣੀ ਦੀ ਕਿੱਲਤ ਆ, ਵਾਈਲਡ ਫਾਇਰਸ ਅੱਗਾਂ ਜਿਹੜੀਆਂ ਆ ਉਹ ਲੱਗ ਰਹੀਆਂ ਨੇ। ਸੋ ਇਹ ਹੁਣ ਜਿਹੜਾ ਹੈ ਨਾ ਸਾਰਿਆਂ ਨੂੰ ਧਿਆਨ ਜਿਹੜਾ ਉਹ ਦੇਣ ਦੀ ਜ਼ਰੂਰਤ ਆ ਵੀ ਆਪਾਂ ਇਸ ਸਥਿਤੀ ਦੇ ਵਿੱਚ ਪਹੁੰਚੇ ਜਿਹੜਾ ਉਹ ਕਿੱਦਾਂ ਹੈਗੇ ਆ। ਬਹੁਤ ਸਾਰੇ ਜਿਹੜੇ ਸਾਇੰਸਦਾਨ ਇਸ ਪੂਰੇ ਵਰਤਾਰੇ ਦੇ ਪਿੱਛੇ ਕਲਾਈਮੇਟ ਚੇਂਜ, ਆਲਮੀ ਤਪਸ਼, ਇਹ ਸਾਰੀਆਂ ਚੀਜ਼ਾਂ ਨੂੰ ਜ਼ਿੰਮੇਵਾਰ ਮੰਨਦੇ ਆ ਵੀ ਇਨਸਾਨਾਂ ਦੇ ਦੁਆਰਾ ਲਗਾਤਾਰ ਕੁਦਰਤ ਦੇ ਨਾਲ ਕੀਤੇ ਗਏ ਖਿਲਵਾੜਾਂ ਦਾ ਹੀ ਇਹ ਸਾਰਾ ਨਤੀਜਾ ਜਿਹੜਾ ਉਹ ਹੈਗਾ ਆ। ਸੋ ਇਹਦੇ ਨਾਲ ਜਦੋਂ ਇੱਦਾਂ ਹਾੜੀਆਂ ਅੱਗਾਂ ਲੱਗਦੀਆਂ ਆ ਤੇ ਬਹੁਤ ਸਾਰੇ ਲੋਕਾਂ ਨੂੰ ਬਿਜਲੀ ਤੋਂ ਬਗੈਰ ਜਿਹੜਾ ਆ ਉਹ ਰਹਿਣਾ ਪੈਂਦਾ ਹੈਗਾ ਆ। ਤੇ ਇੱਥੇ ਕਿਉਂਕਿ ਹਰਜੋਤ ਸਿੰਘ ਜੀ ਬਿਜਲੀ ਜਾਂਦੀ ਨਹੀਂ ਆ, ਸੋ ਲੋਕਾਂ ਦੀ ਤਿਆਰੀ ਹੋਈ ਨਹੀਂ ਹੁੰਦੀ ਉਸ ਲਿਹਾਜ਼ ਦੇ ਨਾਲ ਵੀ ਕਿੱਦਾਂ ਜਿਹੜਾ ਆ ਹਰਜੋਤ ਸਿੰਘ ਜੀ ਵੀ ਬਿਜਲੀ ਤੋਂ ਬਗੈਰ ਜਿਹੜਾ ਉਹ ਰਹਿਣਾ। ਆਪਾਂ ਤੇ ਜਿਹੜੇ ਪੰਜਾਬ ਮੁਲਕ ਤੋਂ ਆਏ ਆ ਉਹ ਉੱਥੇ ਤਾਂ ਇਹ ਚੀਜ਼ਾਂ ਚਲੋ ਕਾਮਨ ਆ, ਬੰਦਾ ਨੂੰ ਪਤਾ ਹੁੰਦਾ ਆ, ਪਰ ਇੱਥੇ ਆਦਤ ਨਹੀਂ ਰਹਿੰਦੀ। ਸੋ ਆਪਾਂ ਨੂੰ ਤਿਆਰੀਆਂ ਜਿਹੜੀਆਂ ਆ ਜ਼ਰੂਰ ਇਹਨਾਂ ਦੇ ਬਾਬਤ ਰੱਖਣੀਆਂ ਚਾਹੀਦੀਆਂ ਆ। ਜੀ, ਅਗਲੀ ਖਬਰ AOC ਤੇ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਦੇ ਸੰਬੰਧ ਦੇ ਵਿੱਚ ਆ ਰਹੀ ਆ। ਅਲੈਗਜ਼ੈਂਡਰੀਆ ਕੋਰਟੇਜ਼ ਬਹੁਤ ਕੰਟਰੋਵਰਸ਼ੀਅਲ ਕਾਂਗਰਸ ਵੂਮਨ ਹੈਗੀ ਆ, ਆਪਣੇ ਬਿਆਨਾਂ ਦੇ ਕਰਕੇ ਜਾਣੀ ਜਾਂਦੀ ਆ। ਕੱਲ ਉਹਨਾਂ ਨੂੰ CNN ਨੇ ਇੱਕ ਇੰਟਰਵਿਊ ਦੇ ਦੌਰਾਨ ਪੁੱਛਿਆ ਵੀ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੇ ਤਾਂ ਕਿਹਾ ਵੀ 2024 ਦੇ ਵਿੱਚ ਉਹ ਫਿਰ ਇਲੈਕਸ਼ਨ ਲੜਨ ਜਾ ਰਹੇ ਆ ਐਜ਼ ਏ ਪ੍ਰੈਜ਼ੀਡੈਂਟ, ਤੇ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਤੇ ਉਸਨੇ ਜੈਸ ਜਾਂ ਸਪੋਰਟ ਕਰਨ ਦੀ ਵਜ੍ਹਾ ਤੋਂ ਹੋਰ ਆਨਸਰ ਦਿੱਤਾ। ਕਹਿੰਦੀ ਵੀ ਉਸ ਟਾਈਮ ਦੇ ਉੱਤੇ ਦੇਖਿਆ ਜਾਊਗਾ, ਸੋ ਫਾਰ ਜੋਬ ਗੁੱਡ ਕਰ ਰਹੇ ਆ, ਪਰ ਜਦੋਂ ਟਾਈਮ ਆਊਗਾ ਉਸ ਟਾਈਮ ਤੇ ਦੇਖਿਆ ਜਾਊਗਾ ਵੀ ਕਿਸ ਤਰ੍ਹਾਂ ਜੋ ਸਪੋਰਟ ਕਰਨੀ ਹੈਗੀ ਆ। ਆਪਾਂ ਸਾਰਿਆਂ ਨੂੰ ਪਤਾ ਹੀ ਆ ਪ੍ਰੋਗਰੈਸਿਵ ਤੇ
ਡੈਮੋਕ੍ਰੇਟ ਜਿਹੜੇ ਰੈਗੂਲਰ ਡੈਮੋਕ੍ਰੇਟ ਆ ਉਹਨਾਂ ਦੇ ਵਿੱਚ ਕਾਫੀ ਕਸ਼ਮਕਸ਼ ਜਦੋਂ ਤੋਂ ਹੀ ਇਹ ਐਡਮਿਨਿਸਟ੍ਰੇਸ਼ਨ ਹੋਣ 'ਚ ਆਇਆ ਉਹ ਚੱਲ ਰਹੀ ਹੈਗੀ ਆ। ਜੀ। ਅਗਲੀ ਜਿਹੜੀ ਅਸੀਂ ਦੀ ਗੱਲ ਕਰਦੇ ਜਾਈਏ, ਅੱਜ 6 ਜਨਵਰੀ ਦੀ ਕਮੇਟੀ ਦੀਆਂ ਜਿਹੜੀਆਂ ਹੀਅਰਿੰਗਸ ਹੋਣੀਆਂ ਸੀ, ਜਿਸ ਦੇ ਵਿੱਚ ਟਰੰਪ ਹੋਣਾ ਨੇ ਝੂਠ ਦੇ ਆਧਾਰ ਦੇ ਉੱਤੇ ਫਰਾਡ ਦਾ ਜਿਹੜਾ ਉਹ ਦਾਅਵਾ ਕੀਤਾ। ਵਿਲੀਅਮ ਬਾਰ ਹੋਣਾ ਨੇ ਕੱਲ੍ਹ ਜਿਹੜੀਆਂ ਟੈਸਟੀਮੋਨੀ 'ਚ ਇਸ ਚੀਜ਼ਾਂ ਦਾ ਜਿਹੜਾ ਉਹ ਦਾਅਵਾ ਪੇਸ਼ ਕੀਤਾ। ਅੱਜ ਕਹਿੰਦੇ ਉਹਨਾਂ ਦੀਆਂ ਜਿਹੜੀਆਂ ਹੀਅਰਿੰਗ ਸੀ ਉਹਨਾਂ ਨੂੰ ਪੋਸਟਪੋਨ ਕਰ ਦਿੱਤਾ ਗਿਆ। ਅੱਜ ਦੀ ਉਹਦਾ ਦੌਰ ਦੇ ਵਿੱਚ ਡਿਪਾਰਟਮੈਂਟ ਆਫ ਜਸਟਿਸ ਨੂੰ ਕਿਸ ਤਰੀਕੇ ਦੇ ਨਾਲ ਪੁਸ਼ ਕਰ ਰਿਹਾ ਸੀ ਟਰੰਪ, ਆਪਣੇ ਇੱਕ ਹਿਸਾਬ ਦੇ ਨਾਲ ਲੀਗਲ ਟੀਮ ਸਮਝਦੇ ਹੋਏ 2020 ਇਲੈਕਸ਼ਨ ਦੇ ਨਤੀਜਿਆਂ ਨੂੰ ਪਲਟਾਉਣ ਦੇ ਲਈ ਉਸ ਉੱਤੇ ਹੀਅਰਿੰਗ ਹੋਣੀਆਂ ਸੀ। ਪਰ ਇਹ ਹੁਣ ਕਹਿੰਦੇ ਆ ਵੀ ਆਉਂਦੇ ਵੀਰਵਾਰ ਦੇ ਉੱਤੇ ਪੋਸਟਪੋਨ ਜਿਹੜੀਆਂ ਉਹ ਕਰ ਦਿੱਤੀਆਂ ਗਈਆਂ ਆ। ਸੋ ਹੁਣ ਕਹਿੰਦੇ ਵੀ ਜਿਹੜੇ ਫਾਰਮਰ ਐਕਟਿੰਗ ਅਟਾਰਨੀ ਜਨਰਲ ਜੈਫਰੀ ਰੋਸਨ ਤੇ DOJ ਦੇ ਸਾਬਕਾ ਅਧਿਕਾਰੀ ਜਿਹੜੇ ਰਿਚਰਡ ਡੋਨਹੂ ਅਤੇ ਸਟੀਵਨ ਐਂਗਲ, ਇਹਨਾਂ ਨੇ ਹੀਅਰਿੰਗ ਕਰਨੀ ਸੀਗੀ ਇਨ ਪਰਸਨ। ਸੋ ਹੁਣ ਦੇਖੋ ਇਹ ਜਿਹੜਾ ਕਦੋਂ ਹੁੰਦੀ ਆ, ਅਤੇ ਉੱਦਾਂ ਕਹਿੰਦੇ ਵੀ ਹੁਣ ਵੀਰਵਾਰ ਨੂੰ, ਆਉਂਦੇ ਵੀਰਵਾਰ ਨੂੰ ਇਹ ਜਿਹੜੀ ਹੀਅਰਿੰਗ ਆ ਉਹ ਸਾਰਿਆਂ ਦੇ ਸਾਹਮਣੇ ਅਗਲੀ ਹੋਊਗੀ। ਅੱਜ ਵਾਲੀ ਜਿਹੜੀ ਹੀਅਰਿੰਗ ਆ ਉਹਨਾਂ ਨੇ ਪੋਸਟਪੋਨ ਕਰ ਦਿੱਤੀ ਹੈਗੀ ਹੈ। ਕੱਲ੍ਹ ਕਮੇਟੀ ਨੇ ਕਾਫੀ ਲੰਮੀਆਂ ਚੌੜੀਆਂ ਜਿਹੜੀਆਂ ਟੈਸਟੀਮੋਨੀਜ਼ ਹੈਗੀਆਂ ਅਟਾਰਨੀ ਜਨਰਲ ਉਸ ਟਾਈਮ ਦੇ ਵਿਲੀਅਮ ਬਾਰ, ਉਹਨਾਂ ਦੀਆਂ ਜਿਹੜੀਆਂ ਉੱਥੇ ਪਲੇ ਕੀਤੀਆਂ ਸੀਗੀਆਂ, ਜਿਸ ਦੇ ਵਿੱਚ ਵਿਲੀਅਮ ਬਾਰ ਕਹਿ ਰਹੇ ਸੀਗੇ ਵੀ ਇਹ ਕ੍ਰੇਜ਼ੀ ਸਟੱਫ ਆ, ਇਹ ਵੇਸਟ ਕਰ ਰਹੇ ਆ ਟਾਈਮ, ਤੇ ਇਹ ਇੱਕ ਹਿਸਾਬ ਦੇ ਨਾਲ ਮੁਲਕ ਨੂੰ ਸਿੱਧੇ ਤੌਰ ਦੇ ਉੱਤੇ ਡਿਸਸਰਵਿਸ ਜਿਹੜੀ ਉਹ ਕਰ ਰਹੇ ਹੈਗੇ ਆ। ਸੋ ਸੇਮ ਥਿੰਗ ਜਿੱਦਾਂ ਹਰਜੋਤ ਜੀ ਤੁਸੀਂ ਕਿਹਾ ਵੀ ਪ੍ਰੋਗਰੈਸਿਵ ਤੇ ਜਿਹੜੇ ਡੈਮੋਕ੍ਰੇਟ 'ਚ ਫਰਕ ਹੈ, ਇਸੇ ਤਰੀਕੇ ਦੇ ਨਾਲ ਰਿਪਬਲਿਕਨ ਤੇ ਟਰੰਪ ਸਪੋਰਟਰਸ ਦੇ ਵਿੱਚ ਜਿਹੜੇ ਉਹਨਾਂ ਦੇ ਆਲੇ ਆ, ਉਹ ਜਿਹੜਾ ਫਰਕ ਆ ਉਸ ਪਾਰਟੀ ਦੇ ਵਿੱਚ ਵੀ ਹੁਣ ਨਜ਼ਰ ਆ ਰਿਹਾ ਹੈਗਾ ਆ। ਜੀ। ਅਗਲੀ ਖਬਰ ਵਿੱਚ ਚੱਲੀਏ। ਆਪਾਂ ਇੰਡੀਆ ਨਾਲ ਰਿਲੇਟਡ ਘੱਟ ਹੀ ਖਬਰਾਂ ਸਾਂਝੀਆਂ ਕਰਦੇ ਆ, ਪਰ ਬਹੁਤ ਵਾਰ ਇਦਾਂ ਦੀਆਂ ਹੁੰਦੀਆਂ ਉਹ ਆਪਾਂ ਨੂੰ ਸਾਂਝੀਆਂ ਕਰਨੀਆਂ ਪੈਂਦੀਆਂ। ਕਿਰਨ ਬੇਦੀ ਨੂੰ ਤੁਸੀਂ ਸਾਰੇ ਜਾਣਦੇ ਹੀ ਆ। ਕੱਲ ਉਸਨੇ ਇੱਕ ਬਹੁਤ ਹੀ ਸ਼ਰਮਨਾਕ ਬਿਆਨ ਦਿੱਤਾ ਜਦੋਂ ਆਪਣੀ ਬੁੱਕ ਰਿਲੀਜ਼ ਕਰ ਰਹੀ ਸੀ। ਉਸ ਬੁੱਕ ਰਿਲੀਜ਼ ਦੇ ਦੌਰਾਨ ਉਸਨੇ ਕਿਹਾ ਵੀ ਹੁਣ 12 ਵੱਜ ਗਏ, ਇੱਥੇ ਕੋਈ ਸਰਦਾਰ ਤਾਂ ਨਹੀਂ ਹੈਗਾ। ਸੋ ਬਹੁਤ ਹੀ ਮਾੜੀ ਗੱਲ ਆ। ਸੋ ਇਸ ਦਾ ਹੁਣ ਬਹੁਤ ਵਿਰੋਧ ਵੀ ਹੋ ਰਿਹਾ। ਇਹਦੇ ਸੰਬੰਧ ਦੇ ਵਿੱਚ ਅੱਜ ਦੁਪਹਿਰ ਨੂੰ 3 ਵਜੇ ਤੋਂ 4 ਵਜੇ ਤੱਕ ਜਿਹੜਾ ਸਾਂਝੀ ਸੱਤ ਪ੍ਰੋਗਰਾਮ ਹੁੰਦਾ, ਰਾਜ ਕਰਨਵੀਰ ਸਿੰਘ ਤੇ ਪ੍ਰਵੀਨ ਸ਼ਰਮਾ ਕਰਦੇ ਆ, ਉਹ ਪ੍ਰੋਗਰਾਮ ਦੇ ਵਿੱਚ ਹਿੱਸਾ ਲਿਓ। ਬਹੁਤ ਵਾਰ ਆਪਾਂ ਕਈ ਭਾਰਤੀ ਪੱਖੀ ਲੋਕ ਕਹਿ ਦਿੰਦੇ ਆ ਵੀ ਜੀ ਇਹ ਬਾਹਰ ਬੈਠੇ ਰੌਲਾ ਪਾਉਂਦੇ ਰਹਿੰਦੇ ਆ। ਉਹ ਤੁਹਾਨੂੰ ਹਮੇਸ਼ਾ ਵਾਰ-ਵਾਰ ਅਹਿਸਾਸ ਕਰਾਉਂਦੇ ਰਹਿੰਦੇ ਆ ਵੀ ਤੁਸੀਂ ਇਸ ਮੁਲਕ ਨੂੰ ਨਹੀਂ ਬਿਲੋਂਗ ਕਰਦੇ। ਨਹੀਂ ਤਾਂ ਏਦਾਂ ਦੇ ਬੰਦਿਆਂ ਦਾ ਕੀ ਕਰਨ ਦਾ ਬਿਆਨ ਫਰਜ਼ ਬਣਦਾ ਹੈਗਾ। ਕਦੇ ਕੰਗਣਾ, ਕਦੇ ਸਿੰਘ ਭਾਰਤੀ, ਕਦੇ ਕਿਰਨ ਬੇਦੀ, ਇਹ ਇਹਨਾਂ ਦੇ ਬਾਰੇ ਜਿਹੜੇ ਬਿਆਨ ਕਰਦੇ ਰਹਿੰਦੇ ਆ। ਸੋ ਜ਼ਰੂਰ ਆਉਣ ਵਾਲੇ ਸਮੇਂ ਦੇ ਉੱਤੇ ਇਹਦੇ ਉੱਤੇ ਵੀ ਸ਼ੋਅ ਕੀਤਾ ਜਾਊਗਾ। ਜੀ ਬਿਲਕੁਲ। ਅੱਜ ਜਿਹੜਾ ਸਾਂਝੀ ਸੱਤ ਦੇ ਵਿੱਚ ਆਪਾਂ ਹਰ ਮੰਗਲਵਾਰ ਖੇਤੀਬਾੜੀ ਵਾਲੇ ਜਿਹੜੇ ਮਸਲੇ ਦੇ ਉੱਤੇ ਇੱਥੇ ਦੇ ਜਿਹੜੇ ਆ ਉਸ ਦੇ ਉੱਤੇ ਗੱਲ ਕਰਦੇ ਹਾਂ, ਪਰ ਜਲਦ ਹੀ ਆਪਾਂ ਕੱਲ੍ਹ ਨੂੰ ਇਸ ਜਿਹੜੇ ਸਾਂਝੀ ਸੱਤ ਪ੍ਰੋਗਰਾਮ ਦੇ ਵਿੱਚ ਉਹ, ਕਿਉਂਕਿ ਆਲਰੇਡੀ ਲਾਈਨਡ ਅਪ ਹੁੰਦੇ ਆ ਕਈ ਜਿਹੜੇ ਗੈਸਟ ਆ, ਸੋ ਉਹਨਾਂ ਦੇ ਨਾਲ ਜਿਹੜੀ ਗੱਲਬਾਤ ਆ ਉਹ ਆਪਾਂ ਉਸ ਦੇ ਵਿੱਚ ਕਰਾਂਗੇ, ਤੇ ਕੱਲ੍ਹ ਨੂੰ ਬੁੱਧਵਾਰ ਨੂੰ ਆਪਾਂ ਇਸ ਮੁੱਦੇ ਦੇ ਉੱਤੇ ਵੀ ਵਿਚਾਰ ਜਿਹੜੀ ਉਹ ਜ਼ਰੂਰ ਕਰਾਂਗੇ। ਅਗਲੀ ਜਿਹੜੀ ਖਬਰ ਹਰਜੋਤ ਸਿੰਘ ਜੀ ਹੋਰ ਆ ਰਹੀ ਆਪਣੇ ਗੁਆਂਢੀ ਮੁਲਕ ਕੈਨੇਡਾ ਤੋਂ। ਜੂਨ 1984 ਦੇ ਘੱਲੂਘਾਰੇ ਦੇ ਸੰਬੰਧ ਦੇ ਵਿੱਚ ਉੱਥੇ ਰੈਲੀ ਜਿਹੜੀ ਆ ਆਰਗੇਨਾਈਜ਼ ਕੀਤੀ ਗਈ ਸੀ ਪਾਰਲੀਮੈਂਟ ਹਿੱਲ ਦੇ ਬਾਹਰ, ਪਰ ਉੱਥੋਂ ਦੇ ਜਿਹੜੇ ਦੋ ਸਿੱਖ ਆਰਗੇਨਾਈਜ਼ਰਸ ਆ ਉਹਨਾਂ ਨੂੰ ਕਹਿੰਦੇ ਵੀ ਕਾਫੀ ਜ਼ਿਆਦਾ ਹਰਾਸਮੈਂਟ ਦਾ ਸਾਹਮਣਾ ਕਰਨਾ ਪਿਆ। ਉੱਥੇ ਕਿਸੇ ਨੇ ਗਲਤ ਅਫਵਾਹ ਜਿਹੜੀ ਉਹ ਫੈਲਾ ਦਿੱਤੀ ਵੀ ਬੌਂਬ ਥ੍ਰੈਟ ਹੈਗਾ ਆ, ਤੇ ਉਸੇ ਹੀ ਮਾਮਲੇ ਦੇ ਵਿੱਚ ਜਿਹੜੇ ਰੈਲੀ ਆਰਗੇਨਾਈਜ਼ਰਸ ਮਨਵੀਰ ਸਿੰਘ ਤੇ ਪਰਮਿੰਦਰ ਸਿੰਘ, ਇਹਨਾਂ ਨੂੰ ਜਿਹੜਾ ਉੱਥੋਂ ਦੀ ਪੁਲਿਸ ਆ ਉਹਨਾਂ ਨੇ ਹਿਰਾਸਤ ਦੇ ਵਿੱਚ ਲੈ ਲਿਆ। ਜਿਹੜੇ ਇੱਕ ਹੋਰ ਜਿਹੜੇ ਰੈਲੀ ਆਰਗੇਨਾਈਜ਼ਰ ਸੀਗੇ ਹਰਪ੍ਰੀਤ ਹੰਸਰਾ, ਉਹਨਾਂ ਨੇ ਅਫਸਰਾਂ ਦੇ ਨਾਲ ਜਿਹੜੀ ਉਹ ਗੱਲ ਕੀਤੀ ਹੋਈ, ਕਹਿੰਦੇ ਵੀ ਉਹਨਾਂ ਨੇ ਮਨਵੀਰ ਸਿੰਘ ਨੂੰ ਆਇਡੈਂਟੀਫਾਈ ਕਰਨ ਦੇ ਲਈ ਦੱਸਿਆ ਵੀ ਜਿਹੜਾ ਕਿ MC ਹੋਣਾ ਸੀ ਉਸ ਇਵੈਂਟ ਦੇ ਉੱਤੇ। ਜਿੱਦਾਂ ਹੀ ਕੁਛ ਮਿੰਟ ਹੋਏ ਸੀਗੇ ਰੈਲੀ ਨੂੰ ਸ਼ੁਰੂ ਹੋਇਆਂ ਨੂੰ, ਉਸ ਤੋਂ ਬਾਅਦ ਦੇ ਵਿੱਚ ਮਨਵੀਰ ਸਿੰਘ ਨੇ ਜਿਹੜਾ ਉਹ ਦੱਸਿਆ ਆ ਵੀ ਉਸ ਨੂੰ ਅਰੈਸਟ ਜਿਹੜਾ ਉਹ ਕਰ ਲਿਆ ਗਿਆ, ਕਿਉਂਕਿ ਪੁਲਿਸ ਨੇ ਕਿਹਾ ਵੀ ਸਾਡੇ ਕੋਲ ਇਹ ਸੂਚਨਾ ਆ
ਵੀ ਇੱਕ ਸੀਰੀਅਸ ਬੰਬ ਥ੍ਰੈਟ ਹੈਗਾ ਆ। ਕਹਿੰਦੇ ਵੀ ਪਾਗਲਪੰਤੀ ਜਿਹੜੀ ਇੱਕ ਹਿਸਾਬ ਦੇ ਨਾਲ ਪੁਲਿਸ ਦੀ ਜਿਹੜੀ ਦੇਖੋ, ਕਹਿੰਦੇ ਵੀ ਮੈਂ ਸ਼ਦਾਈ ਥੋੜ੍ਹੀ ਵੀ ਆਪਣੇ ਬੰਦਿਆਂ ਨੂੰ ਬੁਲਾ ਕੇ ਤੇ ਉੱਥੇ ਜਿਹੜਾ ਉਹ ਬੰਬ ਧਮਾਕਾ ਜਿਹੜਾ ਉਹ ਜੀ ਕਰਨਾ ਆ। ਸੋ ਕਿਸ ਤਰੀਕੇ ਦੇ ਨਾਲ ਉਸ ਰੈਲੀ ਨੂੰ ਡੀਰੇਲ ਕਰਨ ਦੇ ਲਈ ਇਹ ਜਿਹੜੀਆਂ ਗਲਤ ਅਫਵਾਹਾਂ ਜਿਹੜੀਆਂ ਫੈਲਾਈਆਂ ਗਈਆਂ, ਆਪਾਂ ਨੂੰ ਸਭ ਨੂੰ ਹੀ ਪਤਾ ਆ ਵੀ ਇਸ ਦੇ ਪਿੱਛੇ ਜਿਹੜੇ ਕਿਹਨਾਂ ਦਾ ਹੱਥ ਜਿਹੜਾ ਉਹ ਹੋ ਸਕਦਾ ਆ। ਵੀ ਓਬਵੀਅਸਲੀ ਚਾਹੁੰਦੇ ਨਹੀਂ ਆ ਵੀ ਬਾਹਰਲੇ ਮੁਲਕਾਂ ਦੇ ਵਿੱਚ ਭਾਰਤ ਦੇ ਦੁਆਰਾ ਕੀਤਾ ਗਿਆ ਜਿਹੜਾ ਜ਼ੁਲਮ ਆ ਸਿੱਖਾਂ ਦੇ ਉੱਤੇ, ਉਸ ਨੂੰ ਜਿਹੜਾ ਉਹ ਦਿਖਾਇਆ ਜਾਵੇ, ਲੋਕਾਂ ਨੂੰ ਜਿਹੜਾ ਉਹ ਪਤਾ ਲੱਗੇ। ਸੋ ਇਹਦੇ ਕਰਕੇ ਦੇਖੋ ਕਿਸ ਤਰੀਕੇ ਦੇ ਨਾਲ ਗਲਤ ਅਫਵਾਹਾਂ ਫੈਲਾ ਕੇ ਬੰਬ ਧਮਾਕੇ ਦੀਆਂ ਤੇ ਸਿੱਖਾਂ ਨੂੰ ਬਦਨਾਮ ਕਰਨ ਦੇ ਲਈ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਕੋਝੀਆਂ ਚਾਲਾਂ ਜਿਹੜੀਆਂ ਉਹ ਚੱਲ ਰਹੀਆਂ ਆ। ਤੇ ਹੁਣ ਇਹ ਦੋਨੋਂ ਹੀ ਜਾਣੇ ਜਿਹੜੇ ਆ ਉਸ ਸਰਕਾਰ ਦੇ ਉਲਟ ਹੋਏ ਨੇ ਤੇ ਕਹਿੰਦੇ ਵੀ ਜੋ ਇਹ ਸਾਡੇ ਨਾਲ ਇਹਨਾਂ ਨੇ ਇਹ ਧੱਕਾ ਕੀਤਾ ਆ ਤੇ ਜੇ ਇੱਕ ਹਿਸਾਬ ਦੇ ਨਾਲ ਜਿਹੜੀ ਰੈਲੀ ਡੀਰੇਲ ਕਰਨ ਦੇ ਲਈ ਤੇ ਸਾਡੇ ਪ੍ਰਤੀ ਜਿਹੜੀ ਇਹ ਡਿਸਰਿਸਪੈਕਟ ਤੇ ਹਰਾਸਮੈਂਟ ਹੋਈ ਆ, ਅਸੀਂ ਉਹ ਐਕਸਪੀਰੀਅੰਸ ਹੁਣ ਲੋਕਾਂ ਦੇ ਨਾਲ ਜਿਹੜਾ ਉਹ ਸ਼ੇਅਰ ਕਰ ਰਹੇ ਹਾਂ। ਆਉਣ ਵਾਲੇ ਸਮੇਂ 'ਚ ਕੋਈ ਇੱਥੇ ਕਾਨੂੰਨੀ ਕਾਰਵਾਈ, ਅਦਾਲਤੀ ਕਾਰਵਾਈ ਹੁੰਦੀ ਹੈ ਕਿ ਨਹੀਂ, ਉਹਦੇ ਬਾਰੇ ਤਾਂ ਪਤਾ ਨਹੀਂ ਆ, ਪਰ ਇਹ ਚੀਜ਼ ਜਿਹੜੀ ਜ਼ਰੂਰ ਆ ਵੀ ਇੱਦਾਂ ਦੇ ਪੁੱਠੀਆਂ ਜਿਹੜੀਆਂ ਅਫਵਾਹਾਂ ਉਹ ਕਿਸੇ ਵੀ ਥਾਂ ਦੇ ਉੱਤੇ ਤੁਸੀਂ ਕਿਤੇ ਰੈਲੀ ਆਰਗੇਨਾਈਜ਼ ਕਰ ਰਹੇ ਹੋਵੋ, ਜਿਹੜੇ ਸਿੱਖ ਆਪਣੀ ਆਵਾਜ਼ ਬੁਲੰਦ ਕਰਨ ਦੇ ਲਈ ਇੱਦਾਂ ਦੇ ਲੋਕ ਜਿਹੜੇ ਉਹ ਕਰ ਸਕਦੇ ਨੇ ਤੁਹਾਨੂੰ ਜਿਹੜਾ ਉਹ ਥੱਲੇ ਲਾਉਣ ਦੇ ਲਈ। ਸੋ ਆਪਾਂ ਨੂੰ ਹੋਰ ਵੀ ਜ਼ਿਆਦਾ ਹੁਣ ਸਤਰਕ ਰਹਿਣ ਦੀ ਜ਼ਰੂਰਤ ਆ, ਕਿਉਂਕਿ ਇੰਨੀਆਂ ਘਿਨਾਉਣੀਆਂ ਚਾਲਾਂ ਦੇ ਉੱਤੇ ਅਜਿਹੀ ਸਟੇਟ ਜਿਹੜੀ ਉਹ ਉਤਰ ਸਕਦੀ ਆ। ਜੀ ਬਿਲਕੁਲ, ਬਹੁਤ ਹੀ ਮਾੜੀ ਖਬਰ ਹੈਗੀ ਆ। ਇਸ ਤਰ੍ਹਾਂ ਸ਼ਰਾਰਤਾਂ ਕਰਦੇ ਰਹਿੰਦੇ ਆ, ਇਕੱਲਾ ਉੱਥੇ ਇੰਡੀਆ 'ਚ ਵੀ ਧੱਕਾ ਹੁੰਦਾ ਤੇ ਇੱਥੇ ਵੀ ਕੋਸ਼ਿਸ਼ਾਂ ਚੱਲਦੀਆਂ ਰਹਿੰਦੀਆਂ ਹੈਗੀਆਂ। ਤੇ ਅਗਲੀ ਖਬਰ ਵੱਲ ਚਲੀਏ। ਪੋਪ ਫਰਾਂਸਿਸ ਨੇ ਕਿਹਾ ਵੀ ਯੂਕਰੇਨ ਦੇ ਵਿੱਚ ਜੋ ਜੰਗ ਹੋਇਆ ਆ, ਇਸ ਨੂੰ ਕਿਸੇ ਤਰ੍ਹਾਂ ਪ੍ਰਵੋਕ ਕੀਤਾ ਗਿਆ ਹੈਗਾ। ਉਹਨਾਂ ਨੇ ਰਸ਼ੀਆ ਦਾ ਵੀ ਵਿਰੋਧ ਕੀਤਾ ਹੈ, ਪਰ ਲੱਗਦਾ ਆ ਵੀ ਯੂਕਰੇਨ ਦੇ ਅਗੇਂਸਟ ਵੀ ਇਹ ਉਹਨਾਂ ਦਾ ਬਿਆਨ ਆਇਆ ਹੈਗਾ। ਯੂਜ਼ਲੀ ਪੋਪ ਫਰਾਂਸਿਸ ਪੋਲੀਟੀਕਲ ਬਿਆਨ ਬੜੇ ਘੱਟ ਦਿੰਦੇ ਹੈਗੇ ਆ, ਜਿਹੜੇ ਧਰਮ ਨਾਲ ਰਿਲੇਟਡ ਹੁੰਦੇ ਆ ਉਹੀ ਦਿੰਦੇ ਆ। ਜੀ ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਆਪਾਂ ਗੱਲਾਂ ਦੇ ਵੱਲ ਜੇ ਹੁਣ ਵਧੀਏ ਤਾਂ ਆਪਾਂ ਆਪਣੇ ਸਾਰੇ ਹੀ ਸਰੋਤਿਆਂ ਨੂੰ ਅਕਸਰ ਵੱਖ-ਵੱਖ ਚੀਜ਼ਾਂ ਦੀ ਜਿਹੜੀ ਜਾਣਕਾਰੀਆਂ ਆ ਉਹ ਸਾਂਝੀਆਂ ਕਰਦੇ ਰਹਿੰਦੇ ਆ। ਸੋ ਅੱਜ ਵੀ ਜਿਹੜੀ ਹੁਣ ਆਪਾਂ ਕੁਛ ਜਾਣਕਾਰੀਆਂ ਸਾਂਝੀਆਂ ਕਰਾਂਗੇ, ਐਜੂਕੇਸ਼ਨ ਦੀ ਜਿਹੜੀ ਉਹ ਗੱਲ ਕਰਾਂਗੇ, ਇੰਸ਼ੋਰੈਂਸ ਨੂੰ ਜਿਹੜਾ ਉਹ ਲੈ ਕੇ। ਹਰਜੋਤ ਸਿੰਘ ਜੀ ਖਾਲਸਾ ਇੰਸ਼ੋਰੈਂਸ ਜਿਹੜੀ ਉਹ ਵੀ ਚਲਾਉਂਦੇ ਆ, ਸੋ ਉਹਨਾਂ ਦੇ ਵੱਲੋਂ ਆਪਾਂ ਨੂੰ ਕੁਛ ਹੈਲਥ ਇੰਸ਼ੋਰੈਂਸ ਦੇ ਬਾਰੇ ਅੱਜ ਜਾਣਕਾਰੀਆਂ ਸਾਂਝੀਆਂ ਕਰਨਗੇ। ਤੇ ਹਰਜੋਤ ਸਿੰਘ ਜੀ, ਇਸ ਤੋਂ ਪਹਿਲਾਂ ਆਪਾਂ ਇਸ ਦੇ ਬਾਰੇ ਗੱਲਬਾਤ ਸ਼ੁਰੂ ਕਰੀਏ, ਤੁਸੀਂ ਆਪਣੀਆਂ ਆਈਡੀਜ਼ ਜਿਹੜੀਆਂ ਸ਼ੇਅਰ ਕਰ ਲਿਓ ਜੀ। ਖਾਲਸਾ ਇੰਸ਼ੋਰੈਂਸ ਏਜੰਸੀ ਦਾ ਲਾਇਸੈਂਸ ਨੰਬਰ 0F898005 ਅੱਜ ਆਪਾਂ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ, ਜਿਹੜੀ ਓਬਾਮਾ ਕੇਅਰ ਆ ਉਸ ਨੂੰ ਕੈਲੀਫੋਰਨੀਆ ਦੇ ਵਿੱਚ ਕਵਰਡ ਕੈਲੀਫੋਰਨੀਆ ਕਹਿੰਦੇ ਆ। ਹਰ ਸਟੇਟ ਦੇ ਵਿੱਚ ਆਪਣਾ ਆਪਣਾ ਨਾਮ ਹੈਗਾ ਤੇ ਕਵਰਡ ਕੈਲੀਫੋਰਨੀਆ ਉਹ ਤੁਹਾਨੂੰ ਫਾਈਨੈਂਸ਼ੀਅਲ ਹੈਲਪ ਦਿੰਦੀ ਆ ਗਾਹਾਂ ਕਿਸੇ ਵੀ ਕੰਪਨੀ ਨਾਲ ਇੰਸ਼ੋਰੈਂਸ ਲੈਣ ਦੇ ਲਈ, ਚਾਹੇ ਉਹ ਬਲੂ ਕ੍ਰਾਸ ਆ, ਬਲੂ ਸ਼ੀਲਡ ਆ, ਕਾਈਜ਼ਰ, ਹੈਲਥ ਨੈਟ, ਵੈਲੀ ਹੈਲਥ ਪਲਾਨ, ਬਹੁਤ ਸਾਰੀਆਂ 12 ਦੇ ਕਰੀਬ ਕੰਪਨੀਆਂ ਕੈਲੀਫੋਰਨੀਆ 'ਚ ਇਸ ਟਾਈਮ ਹੈਲਥ ਇੰਸ਼ੋਰੈਂਸ ਦਾ ਕੰਮ ਕਰਦੀਆਂ। ਸੋ ਮੇਰਾ ਅੱਜ ਸਪੈਸ਼ਲ ਪ੍ਰੋਗਰਾਮ ਲਿਆਉਣ ਦਾ ਇਹ ਮਕਸਦ ਸੀ ਕਿ ਕਿਉਂਕਿ ਓਪਨ ਐਨਰੋਲਮੈਂਟ ਤਾਂ ਬੰਦ ਆ, ਪਰ ਸਪੈਸ਼ਲ ਐਨਰੋਲਮੈਂਟ ਚੱਲ ਰਹੀ ਆ। ਪਿਛਲੇ ਮਹੀਨਿਆਂ ਦੇ ਦੌਰਾਨ ਬਹੁਤ ਵਾਰ ਕਾਲਸ ਆਉਂਦੀਆਂ ਸਾਡੇ ਆਫਿਸ, ਭਾਜੀ ਉਹ ਸਾਡਾ ਤਾਂ ਦੋਸਤ ਬਿਮਾਰ ਹੋ ਗਿਆ ਹਸਪਤਾਲ ਆ, ਉਹਦੇ ਕੋਲ ਹੈਲਥ ਇੰਸ਼ੋਰੈਂਸ ਨਹੀਂ। ਕਈਆਂ ਦੀ ਆਉਂਦੀ ਜੀ ਮੈਨੂੰ ਪਤਾ ਹੀ ਨਹੀਂ ਸੀ ਵੀ ਹੈਲਥ ਇੰਸ਼ੋਰੈਂਸ ਤਾਂ ਅਸੀਂ ਤਾਂ ਹਰ ਸਾਲ ਹੀ ਲੈ ਸਕਦੇ ਹਾਂ, ਜਿਹੜੇ ਮਰਜ਼ੀ ਟਾਈਮ ਲੈ ਸਕਦੇ ਹਾਂ। ਨਹੀਂ, ਉਹਦਾ ਸਮਾਂ ਹੁੰਦਾ ਆ ਨਵੰਬਰ 1 ਤੋਂ ਲੈ ਕੇ ਜਨਵਰੀ 31 ਤੱਕ। ਨਵੰਬਰ 1 ਜਿੱਦਾਂ ਹੁਣ ਇਸ ਸਾਲ ਦੀ ਜਿਨ੍ਹਾਂ ਦੀ ਨਵੀਂ ਐਨਰੋਲਮੈਂਟ ਹੋਣੀ ਆ, ਨਵੰਬਰ 1 2022 ਤੋਂ ਲੈ ਕੇ ਜਨਵਰੀ 31 2023 ਤੱਕ ਕਰਵਾ ਸਕਦੇ। ਪਰ ਕੈਲੀਫੋਰਨੀਆ ਨੇ ਇੱਕ ਸਪੈਸ਼ਲ ਐਨਰੋਲਮੈਂਟ ਸ਼ੁਰੂ ਕੀਤੀ ਹੋਈ ਆ, ਉਹਦੇ ਵਿੱਚ ਬਹੁਤ ਸਾਰੇ ਲੋਕ ਐਲੀਜੀਬਲ ਹੁੰਦੇ ਆ। ਜੇ ਤੁਹਾਡੇ ਕਿਸੇ ਤਰ੍ਹਾਂ ਦੀ ਕੋਈ ਲਾਈਫ ਈਵੈਂਟ ਹੁੰਦੀ ਹੈਗੀ ਆ ਤਾਂ ਤੁਸੀਂ ਐਲੀਜੀਬਲ ਆ। ਤੁਸੀਂ ਕੰਮ ਤੋਂ ਲੇ ਆਫ ਹੋ ਗਏ ਹੈਗੇ ਆ, ਕਿਉਂਕਿ ਹੁਣ ਲੇ ਆਫ ਹੋਣੀ ਸ਼ੁਰੂ ਹੋ ਗਈ ਆ। ਆਲਰੇਡੀ ਸਾਨੂੰ ਕਈ ਕਾਲਸ ਆਈਆਂ ਵੀ ਮੈਨੂੰ ਕੰਮ ਤੋਂ ਲੇ ਆਫ ਹੋ ਗਈ ਆ ਤੇ ਮੇਰਾ ਹੈਲਥ ਇੰਸ਼ੋਰੈਂਸ ਅਪਲਾਈ ਕਰਨਾ ਆ। ਕੋਈ ਮੈਰਿਡ ਹੋ ਜਾਂਦਾ ਆ, ਸਿੰਗਲ ਸੀ, ਨਵੇਂ ਤੁਸੀਂ ਮੂਵ ਹੋ ਰਹੇ ਆ, ਇੰਡੀਆ ਤੋਂ ਆ ਰਹੇ ਆ, ਕੋਈ ਨਵਾਂ ਹੋਰ ਸਟੇਟ ਤੋਂ ਮੂਵ ਹੋ ਰਿਹਾ, ਤੁਹਾਨੂੰ ਇਸ ਸਾਲ ਫਾਈਨ ਦੇਣਾ ਪਿਆ ਕਿਉਂਕਿ ਕੈਲੀਫੋਰਨੀਆ 'ਚ ਫਾਈਨ ਆ ਜੇ ਤੁਸੀਂ ਹੈਲਥ ਇੰਸ਼ੋਰੈਂਸ ਨਹੀਂ ਕਰਾਉਂਦੇ ਆ। ਤੇ ਬਹੁਤ ਵਾਰ ਮੈਂ ਦੇਖਦਾ ਵੀ ਆਪਾਂ ਇੰਨੀ ਮਿਹਨਤ ਨਾਲ ਪੈਸੇ ਬਣਾਉਂਦੇ ਆ ਤੇ ਕਈ ਵਾਰੀ ਪ੍ਰੀਮੀਅਮ ਉਹਨਾਂ ਦਾ $25-30 ਮੰਥਲੀ ਹੁੰਦਾ, ਮੁੜ ਕੇ ਫਾਈਨ ਉਹ $2,000 ਦਿੰਦੇ ਹੈਗੇ ਆ।
ਸੋ ਇਹ ਜ਼ਰੂਰ ਮੇਕ ਸ਼ੋਰ ਕਰ ਲਿਓ। ਸੋ ਇਹਦੇ ਕਰਕੇ ਕੈਲੀਫੋਰਨੀਆ ਦੇ ਵਿੱਚ ਕਵਰਡ ਕੈਲੀਫੋਰਨੀਆ ਨੇ ਇੱਕ ਸਪੈਸ਼ਲ ਐਨਰੋਲਮੈਂਟ ਸ਼ੁਰੂ ਕੀਤੀ ਹੋਈ ਆ, ਹਜੇ ਅਗਲੇ ਮਹੀਨੇ ਤੱਕ ਹੈਗੀ ਆ, ਜੁਲਾਈ 31 ਚ। ਤੇ ਜਿਹੜੇ ਬੰਦੇ ਮਿਸ ਕਰ ਗਏ ਜਾਂ ਜਿਨ੍ਹਾਂ ਨੇ ਫਾਈਨ ਦਿੱਤਾ ਹੈਗਾ ਉਹ ਹਜੇ ਵੀ ਐਲੀਜੀਬਲ ਹੋ ਸਕਦੇ ਆ, ਨਵੇਂ ਮੂਵ ਹੋਏ ਹੈਗੇ ਆ, ਤੁਹਾਡੀ ਫੈਮਿਲੀ 'ਚ ਕੁਝ ਚੇਂਜ ਹੋਇਆ, ਮੈਰਿਡ ਹੋਏ ਆ, ਹੋਰ ਸਟੇਟ ਤੋਂ ਮੂਵ ਹੋਏ ਆ, ਸੋ ਤੁਸੀਂ 60 ਦਿਨਾਂ ਦੇ ਵਿੱਚ ਐਨਰੋਲਮੈਂਟ ਕਰਾ ਸਕਦੇ ਹੈਗੇ ਆ, ਤੁਹਾਨੂੰ ਫਾਈਨੈਂਸ਼ੀਅਲ ਹੈਲਪ ਮਿਲ ਸਕਦੀ ਆ। ਆਨਲਾਈਨ ਵੀ ਐਪਲੀਕੇਸ਼ਨ ਭਰ ਸਕਦੇ ਆ ਤੁਸੀਂ, ਸਾਡੇ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਆਫਿਸ ਦੇ ਵਿੱਚ ਕਾਲ ਕਰ ਲਿਓ। ਟੈਲੀਫੋਨ ਨੰਬਰ ਸਾਡਾ ਹੈਗਾ 408 272 ਤੇ 2500 4082722500। ਇੱਕ ਹੋਰ ਜੋ ਮੈਡੀਕਲ ਆ, ਮੈਡੀਕਲ ਪੂਰਾ ਸਾਲ ਤੁਸੀਂ ਕਦੇ ਵੀ ਅਪਲਾਈ ਕਰ ਸਕਦੇ ਹੈਗੇ ਆ, ਜਿਨ੍ਹਾਂ ਦੀ ਇਨਕਮ ਲੋ ਹੁੰਦੀ ਹੈਗੀ ਆ ਉਹਨਾਂ ਨੂੰ ਮੈਡੀਕਲ ਮਿਲ ਜਾਂਦਾ। ਪਹਿਲੇ ਸਾਲਾਂ ਦੇ ਵਿੱਚ ਇਹ ਕੰਡੀਸ਼ਨ ਸੀ, ਕਈ ਵਾਰ ਜਦੋਂ ਪ੍ਰੈਜ਼ੀਡੈਂਟ ਟਰੰਪ ਨੇ ਇਮੀਗ੍ਰੇਸ਼ਨ ਦੇ ਬਾਬਤ ਰੂਲ ਚੇਂਜ ਕੀਤਾ ਸੀ ਕਿ ਕਿਸੇ ਤਰ੍ਹਾਂ ਦੀ ਫਾਈਨੈਂਸ਼ੀਅਲ ਏਡ ਲੈਣੇ ਆ ਤੇ ਤੁਹਾਨੂੰ ਉਹ ਅਫੈਕਟ ਕਰੂਗਾ, ਪਰ ਉਹ ਉਸ ਮੁੱਦੇ ਨੂੰ ਹਟਾ ਦਿੱਤਾ ਗਿਆ ਹੈਗਾ। ਸੋ ਬਹੁਤ ਵਾਰ ਲੋਕਾਂ ਦੇ ਕੋਲ ਇਨਕਮ ਨਹੀਂ ਹੁੰਦੀ ਤੇ ਉਹ ਕਾਉਂਟੀ ਵਾਲਾ ਫ੍ਰੀ ਮੈਡੀਕਲ ਲੈ ਸਕਦੇ ਆ, ਤੇ ਕਾਉਂਟੀ ਵਾਲਾ ਫ੍ਰੀ ਮੈਡੀਕਲ ਪੂਰਾ ਸਾਲ ਤੁਸੀਂ ਕਦੇ ਵੀ ਅਪਲਾਈ ਕਰ ਸਕਦੇ ਹੈਗੇ ਆ। ਕਵਰਡ ਕੈਲੀਫੋਰਨੀਆ ਨੇ ਨਵੇਂ ਆਪਣੇ ਇੱਕ ਚੀਫ ਐਗਜ਼ੀਕਿਊਟਿਵ ਆਫੀਸਰ ਜੈਸਕਾ ਐਲਟਮੈਨ ਨੂੰ ਅਪਾਇੰਟ ਕੀਤਾ ਹੈਗਾ। ਸੋ ਉਹ ਕਾਫੀ ਹੁਣ ਕਾਂਗਰਸ ਦੇ ਜੋ ਲੀਡਰਸ ਆ ਉਹਨਾਂ ਨੂੰ ਮਿਲ ਰਹੀ ਆ, ਕਿਉਂਕਿ ਕੈਲੀਫੋਰਨੀਆ 'ਚ ਐਨਰੋਲਮੈਂਟ ਬਹੁਤ ਜ਼ਿਆਦਾ ਹੋਈ ਆ, ਬਹੁਤ ਜ਼ਿਆਦਾ ਲੋਕਾਂ ਨੇ ਹੈਲਥ ਇੰਸ਼ੋਰੈਂਸ ਲਈ ਅਪਲਾਈ ਕੀਤਾ ਜਾਂ ਹੈਲਥ ਇੰਸ਼ੋਰੈਂਸ ਲਈ ਆ। ਸੋ ਜੇ ਇੰਨੇ ਜ਼ਿਆਦਾ ਲੋਕਾਂ ਨੇ ਲਈ ਆ ਤੇ ਨੈਚੁਰਲੀ ਉਹਨਾਂ ਨੂੰ ਸਬਸਿਡੀਆਂ ਵੀ ਬਹੁਤ ਮਿਲੀਆਂ ਆ, ਤੇ ਹੁਣ ਉਹ ਫਿਰ ਕਿਉਂਕਿ ਖਰਚਾ ਵੱਧ ਗਿਆ ਹੈ, ਪਿਛਲੇ ਸਾਲਾਂ ਦੇ ਦੌਰਾਨ 2 ਸਾਲਾਂ ਦੇ ਦੌਰਾਨ ਤਾਂ ਫੈਡਰਲ ਗਵਰਨਮੈਂਟ ਨੇ ਸਪੈਸ਼ਲ ਹੈਲਪ ਦਿੱਤੀ ਸੀ ਕਰੋਨਾ ਕਰਕੇ, ਕਈਆਂ ਦੀਆਂ ਪੇਮੈਂਟ ਬਹੁਤ ਘਟ ਗਈਆਂ ਸੀ ਕਿਉਂਕਿ ਫਾਈਨੈਂਸ਼ੀਅਲੀ ਏਡ ਤਾਂ ਦੇ ਰਹੀ ਹੈ ਨਾ ਗਵਰਨਮੈਂਟ। ਸੋ ਉਹਨੂੰ ਦੇਖਦੇ ਹੋਏ ਹੁਣ ਉਹ ਮੰਗ ਰਹੇ ਆ ਵੀ ਆਉਣ ਵਾਲੇ ਸਾਲਾਂ ਦੇ ਵਿੱਚ ਵੀ ਫਾਈਨੈਂਸ਼ੀਅਲ ਏਡ ਜ਼ਿਆਦਾ ਮਿਲਦੀ ਰਹੇ ਤਾਂ ਕਿ ਲੋਕ ਐਲੀਜੀਬਲ ਰਹਿਣ, ਲੋਕ ਅਫੋਰਡ ਕਰ ਸਕਣ ਕਿਸ ਤਰ੍ਹਾਂ ਜਿਹੜੀ ਆ ਹੈਲਥ ਇੰਸ਼ੋਰੈਂਸ ਉਹਨੂੰ ਕੰਟੀਨਿਊ ਕਰਨ ਦੇ ਲਈ। ਇਹ ਮੈਂ ਹਮੇਸ਼ਾ ਤੁਹਾਨੂੰ ਦੱਸਦਾ ਰਿਹਾ, ਅਮਰੀਕਾ ਦੇ ਵਿੱਚ ਬੈਂਕਰਪਸੀ ਦਾ ਕਾਰਨ ਨੰਬਰ 1 ਕਾਰਨ ਨਾ ਹੈਲਥ ਇੰਸ਼ੋਰੈਂਸ ਦਾ ਹੋਣਾ, ਕਿਉਂਕਿ ਰੱਬ ਨਾ ਕਰੇ ਤੁਸੀਂ ਕਿਤੇ ਇੱਕ ਵਾਰੀ ਵੀ ਹਸਪਤਾਲ ਦੇ ਵਿੱਚ ਚਲ ਗਏ ਤੇ ਉਹ 15-20 ਹਜ਼ਾਰ ਡਾਲਰ ਦਾ ਇੱਕ ਦਿਨ ਦਾ ਬਿੱਲ ਬਣਾ ਦਿੰਦੇ ਆ, ਤੇ ਜੇ ਕਿਤੇ ਕੋਈ ਤੁਹਾਡਾ ਰਿਸ਼ਤੇਦਾਰ 2-4 ਹਫ਼ਤੇ ਰਹਿ ਹਸਪਤਾਲ ਤੇ ਉਹਨਾਂ ਦੇ ਬਿੱਲ ਦੇਖਿਓ, ਫਿਰ ਤੁਹਾਨੂੰ ਪਤਾ ਲੱਗੂਗਾ ਵੀ ਕਿੰਨੇ ਉਹ ਮਿਲੀਅਨਸ ਦੇ ਵਿੱਚ ਕਈ ਵਾਰੀ ਬਣ ਜਾਂਦੇ ਹੈਗੇ ਆ। ਸੋ ਇਹ ਮੇਕ ਸ਼ੋਰ ਕਰ ਲਓ ਤੁਹਾਡਾ ਕੋਈ ਦੋਸਤ ਮਿੱਤਰ ਰਿਸ਼ਤੇਦਾਰ ਨਵਾਂ ਆਇਆ ਆ ਜਿਨ੍ਹਾਂ ਦੇ ਕੋਲ ਨਹੀਂ ਇੰਸ਼ੋਰੈਂਸ, ਉਹ ਹਜੇ ਵੀ ਕਰਾ ਸਕਦੇ ਆ, ਤੇ ਤੁਸੀਂ ਕਾਲ ਕਰ ਲਿਓ ਸਾਡੇ ਆਫਿਸ ਦੇ ਵਿੱਚ। ਟੈਲੀਫੋਨ ਨੰਬਰ ਹੈਗਾ 408 272 2500, ਤੇ ਸਾਡਾ ਆਫਿਸ ਜਿਹੜਾ ਹੈ ਨਾ ਹੈਲਥ ਇੰਸ਼ੋਰੈਂਸ ਦਾ ਸਾਰਾ ਸਾਲ ਹੀ ਸਾਡੇ ਆਫਿਸ ਦੇ EMPLOYEES ਅਵੇਲੇਬਲ ਆ, ਲਾਇਸੈਂਸਡ EMPLOYEES, ਕਿਸੇ ਵੀ ਟਾਈਮ ਤੁਸੀਂ ਕੰਟੈਕਟ ਕਰ ਸਕਦੇ ਆ। ਕਈ ਵਾਰੀ ਕੀ ਹੁੰਦਾ ਮੈਂ ਦੇਖਦਾ ਵੀ ਲੋਕ ਉੱਥੇ ਚੱਲ ਜਾਂਦੇ ਆ ਜੋ 2-4 ਮਹੀਨੇ ਕੰਮ ਕਰਦੇ ਆ ਐਨਰੋਲਮੈਂਟ ਦੇ ਦੌਰਾਨ, ਉਹ ਬਾਅਦ ਦੇ ਵਿੱਚ ਫਿਰ ਲੱਭਦੇ ਨਹੀਂ, ਫਿਰ ਹੈਲਪ ਲਈ ਉਹ ਕਾਲ ਕਰਦੇ ਹੈਗੇ ਆ ਵੀ ਸਾਨੂੰ ਹੁਣ ਹੈਲਪ ਕਰਿਓ, ਡਾਕਟਰ ਨਹੀਂ ਲੱਭਦਾ, ਆਹ ਚੇਂਜ ਕਰਨੀ ਆ, ਇਨਕਮ ਚੇਂਜ ਕਰਨੀ ਆ, ਸਾਡੇ ਬੇਬੀ ਹੋ ਗਿਆ, ਐਡ ਕਰਨਾ ਹੈ। ਸੋ ਪਲੀਜ਼ ਪਿਛਲੇ 2014 ਤੋਂ ਲੈ ਕੇ ਹੁਣ ਤੱਕ ਹਜ਼ਾਰਾਂ ਹੀ ਸਾਡੇ ਕੋਲ ਕਸਟਮਰ ਆ ਪੂਰੇ ਕੈਲੀਫੋਰਨੀਆ ਦੇ ਵਿੱਚ, ਪੂਰੇ ਕੈਲੀਫੋਰਨੀਆ 'ਚ ਕਿਤੇ ਵੀ ਤੁਸੀਂ ਰਹਿੰਦੇ ਹੈਗੇ ਆ, ਤੇ ਕਾਲ ਕਰ ਲਿਓ। ਜਿਨ੍ਹਾਂ ਦੀ ਕੈਂਸਲ ਹੋਈ ਆ, ਨਹੀਂ ਕਰਾਈ, ਨਵੇਂ ਆਏ ਆ, ਕਰਾਉਣਾ ਚਾਹੁੰਦੇ ਆ ਜਾਂ ਲੇ ਆਫ ਹੋ ਰਹੀ ਆ ਤੇ ਤੁਹਾਨੂੰ ਹੈਲਥ ਇੰਸ਼ੋਰੈਂਸ ਜ਼ਰੂਰੀ ਆ, ਤੇ ਟੈਲੀਫੋਨ ਨੰਬਰ ਹੈਗਾ 408 272 2500 408 272 2500 ਜੀ। ਸੋ 408 272 2500 ਦੇ ਉੱਤੇ ਇਹਨਾਂ ਦੇ ਨਾਲ ਤੁਸੀਂ ਜਿਹੜਾ ਜੀ ਸੰਪਰਕ ਕਰ ਸਕਦੇ ਆ। ਸੋ ਹੈਲਥ ਇੰਸ਼ੋਰੈਂਸ ਦੇ ਬਾਰੇ ਹੋਰ ਜਾਣਕਾਰੀਆਂ ਵੀ ਤੁਸੀਂ ਇਹਨਾਂ ਤੋਂ ਪ੍ਰਾਪਤ ਕਰ ਸਕਦੇ, ਤੇ ਹੋਰ ਵੀ ਜੇ ਕਿਸੇ ਹੋਰ ਤਰ੍ਹਾਂ ਦੀ ਵੀ ਇੰਸ਼ੋਰੈਂਸ ਦੇ ਬਾਰੇ ਤੁਸੀਂ ਜਾਣਕਾਰੀ ਲੈਣੀ ਆ, ਸਲਾਹ ਲੈਣੀ ਆ, ਉਹ ਤੁਸੀਂ ਕਰੋ, ਚਾਹੇ ਲਾਈਫ ਇੰਸ਼ੋਰੈਂਸ ਆ, ਹੋਮ ਆਟੋ, ਕਮਰਸ਼ੀਅਲ, ਅਮਰੇਲਾ ਇੰਸ਼ੋਰੈਂਸ, ਸੋ ਹੋਰ ਕਈ ਤਰੀਕੇ ਦੀਆਂ ਇੰਸ਼ੋਰੈਂਸਿਸ ਜਿਹੜੀਆਂ ਆ ਇਹ ਪੂਰੇ ਅਮਰੀਕਾ ਦੇ ਵਿੱਚ ਕਰਦੇ ਨੇ। ਕਾਲ ਕਰ ਲਿਓ ਜੀ ਇਹਨਾਂ ਨੂੰ 408 272 5200 ਦੇ ਉੱਤੇ। ਤੇ ਹੁਣ ਪ੍ਰੋਗਰਾਮ ਦਾ ਸਮਾਂ ਵੀ ਜਿਹੜਾ ਆ ਜੀ ਉਹ ਹੁਣ ਸਮਾਪਤ ਹੈਗਾ ਆ, ਤੇ ਆਪਾਂ ਆਪਣੇ ਸਰੋਤਿਆਂ ਨੂੰ ਮਿਲਾਂਗੇ ਜੀ। ਇਜਾਜ਼ਤ ਵੀ ਲੈਣੀ ਆ ਜਾਂਦੇ ਜਾਂਦੇ ਇੱਕ ਵਾਰੀ ਫੇਰ ਆਪਾਂ ਜਿੰਨੇ ਵੀ ਪੰਜਾਬੀ ਰੇਡੀਓ ਯੂਐਸ ਦੇ ਸਰੋਤੇ ਆ ਸਾਰਿਆਂ ਨੂੰ ਬੇਨਤੀ ਆ, ਵੱਧ ਤੋਂ ਵੱਧ ਜਿੰਨੇ ਤੁਹਾਡੇ ਦੋਸਤ ਮਿੱਤਰ ਰਿਸ਼ਤੇਦਾਰ ਕਿਤੇ ਵੀ ਰਹਿੰਦੇ ਦੁਨੀਆ 'ਚ, ਸਾਰਿਆਂ ਨੂੰ ਕਹੋ ਪੰਜਾਬੀ ਰੇਡੀਓ ਯੂਐਸਏ ਦੀ ਐਪ ਡਾਊਨਲੋਡ ਕਰ ਲਓ,
ਪੰਜਾਬੀ ਰੇਡੀਓ USA ਦਾ YouTube ਚੈਨਲ ਸਬਸਕ੍ਰਾਈਬ ਕਰ ਲਓ, ਫੇਸਬੁੱਕ ਨੂੰ ਜੁਆਇਨ ਕਰ ਲਓ, ਕਿਉਂਕਿ ਇਹ ਸਾਰੇ ਫ੍ਰੀ ਆ। ਇਹਦੇ ਚ ਨਾ ਤਾਂ ਸਾਡੀ ਪੰਜਾਬੀ ਰੇਡੀਓ USA ਦੀ ਐਪ ਦਾ ਕੋਈ ਚਾਰਜ ਆ, ਨਾ ਪੰਜਾਬੀ ਰੇਡੀਓ USA ਦੀ YouTube ਚੈਨਲ ਦਾ, ਤੇ ਨਾ ਹੀ ਪੰਜਾਬੀ ਰੇਡੀਓ USA ਦੇ ਫੇਸਬੁੱਕ ਪੇਜ ਦਾ। ਸੋ ਬਹੁਤ ਵਾਰ ਮਿਸ ਹੋ ਜਾਂਦੇ ਪ੍ਰੋਗਰਾਮ। ਸੋ ਆਪਣਾ ਰੇਡੀਓ ਦਾ ਮਕਸਦ ਇਹੀ ਆ ਵੀ ਆਪਣੀ ਕਮਿਊਨਿਟੀ ਨੂੰ ਵੱਧ ਤੋਂ ਵੱਧ ਇਨਫੋਰਮੇਸ਼ਨ ਦੇਣੀ ਆ, ਜਿਹੜੀ ਕਿ ਆਉਣ ਵਾਲੇ ਸਮੇਂ 'ਚ ਤੁਹਾਨੂੰ ਫਾਇਦੇਮੰਦ ਹੋਵੇ। ਜਿਸ ਤਰ੍ਹਾਂ ਆਪਾਂ ਅੱਜ ਖਬਰ ਸਾਂਝੀ ਕੀਤੀ ਆ ਵੀ ਕਿੱਦਾਂ ਦੇ ਟੈਕਸਟ ਮੈਸੇਜ ਆਣੇ ਸ਼ੁਰੂ ਹੋਏ ਆ। ਸੋ ਇਹ ਆਪਣੇ ਦੋਸਤਾਂ ਮਿੱਤਰਾਂ ਨੂੰ ਫਾਰਵਰਡ ਕਰਿਆ ਕਰੋ, ਉਹਨਾਂ ਨੂੰ ਕਹੋ ਜੁਆਇਨ ਕਰੋ, ਜਦੋਂ ਵੀ ਟਾਈਮ ਲੱਗੇ ਉਸ ਟਾਈਮ ਸੁਣ ਸਕਦੇ ਆ। ਅੱਜ ਕੱਲ ਤਾਂ ਬਹੁਤ ਵਧੀਆ ਸਿਸਟਮ ਹੈਗਾ, ਕਿੰਨੀਆਂ ਆਪਸ਼ਨਸ ਹੈਗੀਆਂ ਤੇ ਉਹਨਾਂ ਨੂੰ ਵੀ ਜਾਣਕਾਰੀ ਮਿਲਦੀ ਰਹੂਗੀ। ਸੋ ਵੱਧ ਤੋਂ ਵੱਧ ਫੇਸਬੁੱਕ ਨੂੰ, YouTube ਨੂੰ ਸਬਸਕ੍ਰਾਈਬ ਕਰੋ ਤੇ ਪੰਜਾਬੀ ਰੇਡੀਓ USA ਦੀ ਐਪ ਨੂੰ ਡਾਊਨਲੋਡ ਕਰੋ ਜੀ। ਤੇ ਹੁਣ ਲੈਨੇ ਆ ਜੀ ਆਪਾਂ ਇਜਾਜ਼ਤ ਮੇਰੇ ਰਾਜਕਰਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ। ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸਤਿ ਸ੍ਰੀ ਸ੍ਰੀ ਅਕਾਲ। ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।